ਕਲਿੰਟਨ ਔਰ ਫਸਟ ਲੇਡੀ ਉਹ ਉਤਰਦੇ ਨੇ ਦਿੱਲੀ ਏਅਰਪੋਰਟ ਦੇ ਉੱਤੇ ਤੇ ਨੈਕਸਟ ਡੇ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ ਵਿੱਚ ਜਿਹੜੇ ਮੇਲ ਮੈਂਬਰ ਸੀ ਸਾਰੇ, ਜਿਨ੍ਹਾਂ ਦੀ ਲਗਭਗ ਗਿਣਤੀ 35 ਬਣੀ ਉਸ ਸ਼ਾਮ, ਉਹਨਾਂ ਨੂੰ ਗੁਰਦੁਆਰੇ ਦੀ ਕੰਧ ਦੇ ਨਾਲ ਲਾ ਕੇ ਮਾਰ ਦਿੱਤਾ ਗਿਆ। ਇੰਡੀਅਨ ਏਜੰਸੀਆਂ ਨੇ ਉਸ ਤੋਂ 2 ਦਿਨ ਬਾਅਦ ਉਹਦੇ ਨੇੜੇ ਹੀ ਪੱਥਰਬਲ ਔਰ ਦੂਜੀਆਂ ਪੱਥਰੀ ਬਲ ਥਾਵਾਂ ਤੋਂ 5-6 ਕਸ਼ਮੀਰੀ ਨੌਜਵਾਨ ਹੀ ਘਰਾਂ 'ਚੋਂ ਚੁੱਕ ਕੇ ਮੁਕਾਬਲਾ ਬਣਾ ਕੇ ਮਾਰ ਦਿੱਤੇ। ਔਰ ਇਹ ਕਿਹਾ ਗਿਆ ਕਿ ਜਿਹੜੇ ਲਸ਼ਕਰ ਤੋਇਬਾ ਦੇ ਬੰਦੇ ਪਾਕਿਸਤਾਨ 'ਚੋਂ ਆਏ ਸਨ ਉਹ ਮਾਰ ਦਿੱਤੇ ਗਏ। ਕੈਪਟਨ ਰਾਠੌਰ ਨੇ ਇਹ ਇਨਕਸ਼ਾਫ ਕੀਤਾ ਕਿ ਵੀ ਇਹ ਜਿਹੜੇ 2 ਫਾਇਰਿੰਗ ਸਕੁਆਡ ਸੀ ਜਿਨ੍ਹਾਂ ਨੇ ਕੀਤਾ, ਇੱਕ ਨੂੰ ਮੈਂ ਲੀਡ ਕਰ ਰਿਹਾ ਸੀ ਔਰ ਉਹਨੇ ਕਿਹਾ ਕਿ ਵੀ ਦੂਸਰੇ ਜਿਹੜੇ ਫਾਇਰਿੰਗ ਕਰਨ ਵਾਲੇ ਸੀ ਉਹ ਇੰਡੀਅਨ ਏਜੰਸੀਆਂ ਨੇ ਮਾਰਤੇ ਨੇ ਸਾਰੇ, ਕਿ ਵੀ ਸੱਚ ਕਿਤੇ ਬਾਹਰ ਨਾ ਆਏ। ਤੇ ਮੈਂ ਬੜੀ ਮੁਸ਼ਕਿਲ ਨਾਲ ਜਾਨ ਬਚਾ ਕੇ ਯੂਰਪ 'ਚ ਪਹੁੰਚਿਆ। ਇੰਡੀਅਨ ਏਜੰਸੀਆਂ ਨੂੰ ਪਤਾ ਲੱਗ ਗਿਆ, ਉਹਨਾਂ ਨੇ ਮੈਨੂੰ ਟਰੈਕ ਕੀਤਾ, ਪਰ ਯੂਰਪ 'ਚੋਂ ਨਿਕਲ ਕੇ ਮੈਂ ਅਮਰੀਕਾ ਪਹੁੰਚਿਆ। ਕੈਪਟਨ ਰਾਠੌਰ ਨੇ ਕਿਹਾ ਕਿ ਸਾਨੂੰ ਸਿੱਖਾਂ ਨੂੰ ਮਾਰਨ ਦੇ ਲਈ ਜਿਹੜਾ ਵੀ ਵਰ ਟ੍ਰੇਨਡ ਟੂ ਐਗਜ਼ੀਕਿਊਟ ਦਾ ਸਿੱਖ ਕਿਲਿੰਗਸ ਇਨ ਅ ਵੇ that it would be seen as a terrorist attack by Pakistan-backed groups operating in Kashmir। ਇਹ ਬੀਜੇਪੀ ਸਰਕਾਰ ਨੇ ਇਸ ਮੈਸੈਕਰ ਨੂੰ ਕੈਰੀ ਆਊਟ ਕੀਤਾ ਤਾਂ ਕਿ ਪਾਕਿਸਤਾਨ ਨੂੰ ਇੱਕ ਦਹਿਸ਼ਤਗਰਦ ਸਟੇਟ ਦੇ ਤੌਰ ਤੇ ਜਿਹੜਾ ਉਹ ਪ੍ਰੋਜੈਕਟ ਕੀਤਾ ਜਾਏ ਔਰ ਅਮਰੀਕਾ ਦੀ ਮਦਦ ਕਸ਼ਮੀਰ ਦੇ ਮੁੱਦੇ ਤੇ ਲਈ ਜਾਏ। ਇਹ ਅਜੀਤ ਡੋਵਲ ਦਾ ਮਾਸਟਰਮਾਈਂਡ ਹੈ ਕਿਉਂਕਿ ਇਹ 90ਵਿਆਂ ਦੇ ਵਿੱਚ ਕਸ਼ਮੀਰ ਦੇ ਵਿੱਚ ਹੀ ਪੋਸਟਡ ਸੀ ਔਰ ਇਸ ਦੇ ਲਈ ਇਸ ਨੂੰ ਜਵਾਬਦੇਹ ਬਣਾਇਆ ਜਾਏ। ਕਲਿੰਟਨ ਨੇ ਕਿਹਾ ਕਿ ਜਦੋਂ ਮੈਂ ਭਾਰਤ ਦੇ ਦੌਰੇ ਤੇ ਜਾਣਾ ਸੀ, ਕਸ਼ਮੀਰ ਵਾਦੀ ਦੇ ਵਿੱਚ 35 ਸਿੱਖਾਂ ਨੂੰ ਹਿੰਦੂ ਦਹਿਸ਼ਤਗਰਦਾਂ ਨੇ ਮੌਤ ਦੇ ਘਾਟ ਉਤਾਰਿਆ। ਉਹਨਾਂ ਨੇ ਕਿਹਾ ਕਿ ਵੀ ਜੇ ਮੈਂ ਨਾ ਜਾਂਦਾ ਤੇ ਉਹਨਾਂ ਦੀ ਜਾਨ ਬਚ ਸਕਦੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 17 ਮਾਰਚ 2025 4 ਚੇਤ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਵੈਲਫਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਆਪਾਂ ਹਮੇਸ਼ਾ ਹੀ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲਿਆਂ ਨੂੰ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਕੈਨੇਡਾ ਤੋਂ ਸਰਦਾਰ ਜਤਿੰਦਰ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਿਸਤਾਨ ਦੀ ਔਰ ਆਪਣੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਤਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੋਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਲਗਭਗ 25 ਵਰ੍ਹੇ ਪਹਿਲਾਂ 20 ਮਾਰਚ 2000 ਨੂੰ ਕਸ਼ਮੀਰ ਵਾਦੀ ਦੇ ਚਿੱਠੀ ਸਿੰਘਪੁਰਾ ਪਿੰਡ ਵਿੱਚ
35 ਸਿੱਖਾਂ ਨੂੰ ਗੁਰਦੁਆਰਾ ਸਾਹਿਬ ਦੀ ਕੰਧ ਨਾਲ ਖੜਾ ਕਰਕੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ ਔਰ ਮਾਰਨ ਵਾਲੇ ਕਾਤਲਾਂ ਵੱਲੋਂ ਜੈ ਹਿੰਦ ਦੇ ਨਾਅਰੇ ਲਾਏ ਗਏ ਸਨ ਅਤੇ ਉਹਨਾਂ ਦੇ ਮੂੰਹੋਂ ਹੋਲੀ ਦੇ ਰੰਗ ਨਾਲ ਜਿਹੜੇ ਰੰਗੇ ਹੋਏ ਸਨ, ਕਿਉਂਕਿ ਉਸ ਦਿਨ ਹੋਲੀ ਦਾ ਦਿਨ ਸੀ ਔਰ ਭਾਰਤ ਸਰਕਾਰ ਨੇ ਇਸ ਕਤਲੇਆਮ ਨੂੰ ਲਸ਼ਕਰੇ ਤੋਇਬਾ ਨਾਲ ਜੋੜਿਆ ਸੀ। ਸੋ ਸਿਕਸ ਫॉर ਜਸਟਿਸ ਨੂੰ ਇੱਕ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਇਸ ਕਤਲੇਆਮ ਦੇ ਅਸਲ ਦੋਸ਼ੀ ਭਾਰਤੀ ਹਕੂਮਤ ਨੂੰ ਬੇਨਕਾਬ ਕੀਤਾ ਔਰ ਕੈਪਟਨ ਰਾਠੌਰ ਜਿਸ ਦੀ ਅਗਵਾਈ ਵਿੱਚ ਇਹ ਕਤਲੇਆਮ ਕੀਤਾ ਗਿਆ ਸੀ ਉਸ ਨੇ ਸਿਕਸ ਫॉर ਜਸਟਿਸ ਨੂੰ ਪਹੁੰਚ ਕਰਕੇ ਸੱਚ ਬਿਆਨ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਜਤਿੰਦਰ ਸਿੰਘ ਟੋਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ। ਇਹ ਸਾਡੇ ਬਹੁਤ ਹੀ ਪਿਆਰੇ ਵੀਰ ਨੇ ਜਿਨ੍ਹਾਂ ਜ਼ਮਾਨਿਆਂ ਦੇ ਵਿੱਚ ਅਜੇ TV 84 ਸ਼ੁਰੂ ਵੀ ਨਹੀਂ ਸੀ ਹੋਇਆ। ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਜਿਸ ਦੇ ਉੱਤੇ ਪਿਛਲੇ 28 ਸਾਲ ਤੋਂ ਮੈਂ ਲਗਾਤਾਰ ਹਰ ਬੁੱਧਵਾਰ ਜਿਹੜਾ ਉਹ 1 ਘੰਟੇ ਦਾ ਟਾਕ ਸ਼ੋਅ ਕਰਦਾ ਹਾਂ ਸੁਖਦੇਵ ਸਿੰਘ ਗਿੱਲ ਹੋਰਾਂ ਦੇ ਨਾਲ। ਉਦੋਂ ਵੀ ਇਹਨਾਂ ਨੇ ਪੰਜਾਬ ਦੇ ਦੌਰੇ ਦੇ ਵੇਲੇ ਜਿੱਥੇ ਕਿ ਉਹ ਪਟਨਾ ਸਾਹਿਬ ਹਜ਼ੂਰ ਸਾਹਿਬ ਵੀ ਗਏ, ਵੱਡੇ ਵੱਡੇ ਪੋਸਟਰ ਬਣਾ ਕੇ ਔਰ ਅੱਜ ਦੀ ਆਵਾਜ਼ ਦੇ ਲਿੰਕ ਦੇ ਨਾਲ ਉੱਥੇ ਜਾ ਕੇ ਪੋਸਟ ਕਰਕੇ ਵੀ ਦੱਸਿਆ ਸੀ ਕਿ ਭਾਈ ਇਸ ਪ੍ਰੋਗਰਾਮ ਨੂੰ ਦੇਖਿਆ ਕਰੋ। ਔਰ ਜਦੋਂ TV 84 ਸ਼ੁਰੂ ਕੀਤਾ ਫਿਰ ਤਾਂ ਕਿਆ ਕਹਿਣੇ, ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਹਮੇਸ਼ਾ ਹੀ ਵਿਜ਼ਿਟ ਤਾਂ ਹੁਣ ਸ਼ੁਰੂ ਹੋਈ ਟੋਰਾਂਟੋ ਦੀ, ਕਾਫੀ ਵਕਤ ਵਿੱਚ ਨਹੀਂ ਸੀ, ਲੇਕਿਨ ਇਹ ਸਾਰੇ ਪੀਰੀਅਡਸ ਉਹ ਖੁਦ ਵੀ ਆਪਣੇ ਪਰਿਵਾਰ ਦੇ ਨਾਲ ਮਿਲਣ ਲਈ ਆਏ। ਡਾਕਟਰ ਰਣਜੀਤ ਸਿੰਘ ਉਹਨਾਂ ਦੇ ਘਰ ਵੀ ਅਸੀਂ ਮਿਲੇ ਔਰ ਉਹਨਾਂ ਦੇ ਅਜੇ ਵੀ ਜਿਹੜੇ ਉਹਨਾਂ ਦੀ ਗਿਫਟ ਨਿਹੰਗ ਸਿੰਘਾਂ ਦੇ ਫਾਰਮ ਦੇ ਜਿਹੜੇ ਮਾਡਲ ਨੇ ਸਾਡੇ ਆਫਿਸ ਵੀ ਹੈ। ਔਰ ਲਗਾਤਾਰਤਾ ਨਾਲ ਦੇਖੋ ਹਮਾਇਤ ਤਾਂ ਚਲੋ ਸਾਰਿਆਂ ਦੀ ਨਾਲ ਹੀ ਅਸੀਂ ਜੇ ਅੱਜ 12-13 ਸਾਲ ਤੋਂ ਇਹਨੂੰ ਜਾਰੀ ਰੱਖ ਰਹੇ ਹਾਂ, ਭਾਵੇਂ ਹੁਣ ਜ਼ਿਆਦਾ ਕ੍ਰਾਈਸਿਸ ਹੈ, ਪਰ ਕੁਛ ਉਹ ਨੇ ਜਿਨ੍ਹਾਂ ਦੇ ਅੰਦਰ ਇੰਨੀ ਡੂੰਘੀ ਮੁਹੱਬਤ ਹੈ ਜਾਂ ਇੰਨਾ ਕੁ ਦਿਨ ਰਾਤ ਪੰਥ ਖਾਲਿਸਤਾਨ ਤੋਂ ਬਿਨਾਂ ਉਹਨਾਂ ਨੂੰ ਹੋਰ ਕੁਛ ਨਹੀਂ ਸੁਝਦਾ। ਭਾਵੇਂ ਕਈ ਵਾਰ ਪਰਿਵਾਰਾਂ ਵਾਲੇ ਵੀ ਪਰੇਸ਼ਾਨ ਹੋ ਜਾਂਦੇ ਨੇ ਕਿ ਭਾਈ ਇਹ ਜਨੂਨ ਵਾਲਿਆਂ ਨਾਲ ਕੀ ਕਰੀਏ, ਲੇਕਿਨ ਇਹ ਵੀ ਗੁਰੂ ਵੱਲੋਂ ਹੁੰਦਾ ਹੈ। ਇਹ ਉਹ ਇਸ਼ਕ ਹੈ ਜਿਹਨੂੰ ਨਾ ਕੋਈ ਲਗਾ ਸਕਦਾ ਨਾ ਕੋਈ ਬੁਝਾ ਸਕਦਾ। ਇਹ ਗੁਰੂ ਦੀ ਮੁਹੱਬਤ ਹੀ ਜਿਹੜੀ ਹੈ। ਔਰ ਅੱਜ ਉਹਨਾਂ ਦਾ ਆਡੀਓ ਮੈਸੇਜ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਮੈਂ ਜਿਹੜੀ ਸਾਲ ਦੀ ਮੇਰਾ ਹੋ ਗਿਆ ਜਿਹੜੀ ਸਪਾਂਸਰਸ਼ਿਪ ਚੱਲ ਰਹੀ ਸੀ ਔਰ ਹੁਣ ਮੈਂ ਦੁਬਾਰਾ ਜਿਹੜਾ ਉਹ ਕਾਲ ਕਰ ਰਹੇ ਹਾਂ। ਕੱਲ ਹਾਲਾਂ ਦਿਨ ਹੈ ਉਹ, ਪਰ ਮੈਨੂੰ ਇਹ ਲੱਗਿਆ ਮੈਂ ਇੰਨਾ ਕੁ ਉਹਨਾਂ ਦੀ ਉਹ ਭਾਵਕ ਸਾਰੀ ਅਪੀਲ ਸੀ। ਉਹਨਾਂ ਨੇ ਤੁਹਾਨੂੰ ਵੀ ਅਮਰਵੀਰ ਸਿੰਘ ਨੂੰ ਵੀ ਸਾਰਿਆਂ ਨੂੰ ਹੀ ਮੁਖਾਤਬ ਕਰਕੇ ਕਿਹਾ। ਉਹਨਾਂ ਨੇ ਕਿਹਾ ਵੀ ਹੁਣ ਮੈਂ ਰਿਟਾਇਰਮੈਂਟ ਭਾਵੇਂ ਲੈ ਲਈ ਹੈ, ਪਰ ਜੇ ਤੁਸੀਂ ਇੱਥੇ ਵੀ ਕੋਈ ਨਾਨ ਪ੍ਰੋਫਿਟ ਤੁਹਾਡਾ ਹੈ ਤੇ ਮੈਂ ਸਾਰਾ ਕੁਝ ਚੈਰਿਟੀ 'ਚ ਦੇਣਾ ਚਾਹੁੰਦਾ ਜੋ ਵੀ ਮੈਂ ਕੰਮ ਕਰਾਂ। ਸੋ ਅਸੀਂ ਟੋਰਾਂਟੋ ਫੇਰੀ ਦੇ ਵੇਲੇ ਉਹਨਾਂ ਦੇ ਘਰ ਜਾਣ ਦਾ ਵੀ ਮੌਕਾ ਬਣਿਆ। ਉਹਨਾਂ ਦੀ ਬੜੀ ਪਿਆਰੀ ਬੇਟੀ ਜਿਹਦਾ ਨਾਮ ਹੈ ਫਿਲਾਸਫਰ ਬੇਟੀ ਰੱਖਿਆ ਔਰ ਘਰੋਂ ਵੀ ਉਹਨਾਂ ਦੇ ਬਜ਼ੁਰਗ ਪਿੱਛੇ ਚੜ੍ਹਾਈ ਕਰ ਗਏ। ਇਹ ਸਾਰਾ ਪਰਿਵਾਰਕ ਤੌਰ ਦੇ ਉੱਤੇ ਹੀ ਇਹ ਇੱਕ ਗੁਰੂ ਦੀ ਰਹਿਮਤ ਹੁੰਦੀ ਹੈ ਜਿਹੜੇ ਇਸ ਪਾਸੇ ਤੁਰਦੇ ਨੇ। ਕਿਸੇ ਜ਼ਮਾਨੇ 'ਚ ਬਹੁਤ ਚੰਗਾ ਕਾਰੋਬਾਰ ਇਹਨਾਂ ਦਾ ਸ਼ਿਮਲਾ ਜਿਹੜਾ ਬਾਅਦ ਦੇ ਵਿੱਚ ਹਿਮਾਚਲ ਦਾ ਹਿੱਸਾ ਬਣਿਆ ਉਸ ਦੇ ਵਿੱਚ ਰਹੇ ਨੇ ਲੰਬਾ ਵਕਤ। ਹੁਣ ਤਾਂ ਟੋਰਾਂਟੋ ਨਿਵਾਸੀ ਨੇ ਔਰ ਅਸੀਂ ਉਹਨਾਂ ਦੀ ਜਿੱਥੇ ਸਿਹਤਯਾਬੀ ਔਰ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹਾਂ ਉੱਥੇ ਅਸੀਂ ਇਹ ਦਰਖਾਸਤ ਵੀ ਕਰਦੇ ਹਾਂ ਇਸ ਪ੍ਰੋਗਰਾਮ ਰਾਹੀਂ ਵੀ ਕਿ ਸਾਨੂੰ ਇਸ ਵੇਲੇ ਤੁਹਾਡੇ ਸਭ ਦੀ ਮਦਦ ਦੀ ਲੋੜ ਹੈ। ਵੱਧ ਤੋਂ ਵੱਧ ਜਿਹੜਾ ਤੁਸੀਂ ਜਿਹੜਾ ਸਪਾਂਸਰਸ਼ਿਪ ਵੀ ਔਰ ਡੋਨੇਟ ਵੀ ਕਰੋ ਤਾਂ ਕਿ ਅਸੀਂ ਇਸ ਪਲੇਟਫਾਰਮ ਨੂੰ ਜਾਰੀ ਰੱਖ ਸਕੀਏ। ਕੁਝ ਚੀਜ਼ਾਂ ਇੰਨਾ ਯੂਨੀਕ ਇੰਕਸ਼ਾਫ ਹੁੰਦਾ ਹੈ ਕਿ ਸੱਚ ਨੂੰ ਹਾਲਾਂ ਇਹ ਸਾਡੇ ਜ਼ਬਾਨ ਦੇ ਉਸ ਅਖਾਣ ਨਾਲ ਵੀ ਜੁੜਿਆ ਹੋਇਆ ਹੈ ਤੇ ਗੁਰਮਤ ਦੀ ਰੋਸ਼ਨੀ ਵਿੱਚ ਵੀ ਅਸੀਂ ਜਦੋਂ ਕੂੜ ਨਖੁੱਟੈ ਨਾਨਕਾ ਓੜਕ ਸੱਚ ਰਹੀ ਕਹਿੰਦੇ ਹਾਂ ਤੇ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਹੈ ਕਿ ਸੱਚ 100 ਪਰਦੇ ਪਾੜ ਕੇ ਵੀ ਜਾਂ ਉਹ ਰਿਵੀਲ ਹੋ ਜਾਂਦਾ, 100 ਪਰਦੇ ਫਾੜ ਕੇ ਵੀ ਬਾਹਰ ਆ ਜਾਂਦਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਏਜੰਸੀਆਂ ਹੁਣ ਤਾਂ ਜਿਸ ਕਿਸਮ ਦਾ ਮਾਹੌਲ ਅੱਜ ਕੱਲ੍ਹ ਬਣਿਆ ਹੋਇਆ ਕਈ ਵਾਰ ਕੁਝ ਚੀਜ਼ਾਂ ਡਿਸਕਸ ਕਰਨ ਨੂੰ ਵੀ ਮਨ ਹੁੰਦਾ ਹੈ ਪਰ ਫਿਰ ਉਸ ਦੇ ਕਨਸੀਕੁਐਂਸਿਸ ਜਾਂ ਉਸ ਨੂੰ ਲੈ ਕੇ ਜਿੰਨਾ ਇੱਕ
ਫੀਅਰ ਚਾਰ ਚੁਫੇਰੇ ਕ੍ਰੀਏਟ ਹੋਇਆ। ਅਸੀਂ ਉਸ ਫੀਅਰ ਦੇ ਵਿੱਚ ਵਾਧਾ ਨਹੀਂ ਕਰਨਾ ਚਾਹੁੰਦੇ ਤੇ ਇਹ ਸਾਹਮਣੇ ਆ ਰਿਹਾ ਵੀ ਇਨਸਾਨੀ ਲਹੂ ਕਿੰਨਾ ਸਸਤਾ ਹੈ, ਕਿਵੇਂ ਉਸ ਦੇ ਨਾਲ ਵਪਾਰ ਹੋ ਰਿਹਾ ਹੈ, ਕਿਵੇਂ ਸੌਦੇਬਾਜ਼ੀਆਂ ਹੋ ਰਹੀਆਂ ਨੇ। ਉਹ ਇਕੱਲਾ ਯੂਕਰੇਨ ਜਾਂ ਗਜ਼ਾ ਜਾਂ ਅਫਗਾਨਿਸਤਾਨ ਜਾਂ ਕਸ਼ਮੀਰ ਜਾਂ ਸੁਡਾਨ ਜਾਂ ਕਾਂਗੋ ਜਾਂ ਡਾਰਫਰ ਉਸ ਦੇ ਹਵਾਲੇ ਨਾਲ ਹੀ ਨਹੀਂ ਹੈ। ਹੁਣ ਤਾਂ ਇਵੇਂ ਲੱਗਦਾ ਹੈ ਕਿ ਵੀ ਅਸੀਂ ਵਸ ਪੈ ਗਏ ਹਾਂ ਉਹਨਾਂ ਦੇ ਜਿਹੜੇ ਜਿਨ੍ਹਾਂ ਨੂੰ ਸੁਪਨੇ 'ਚ ਵੀ ਪੈਸਾ ਨਜ਼ਰ ਆਉਂਦਾ ਔਰ ਉਹਨਾਂ ਦੇ ਲਈ ਕੋਈ ਇਨਸਾਨੀ ਜ਼ਿੰਦਗੀ ਕੋਈ ਮੈਟਰ ਨਹੀਂ ਕਰਦੀ। ਉਹਨਾਂ ਦੇ ਖਜ਼ਾਨੇ ਮਿਲੀਅਨ ਤੋਂ ਬਿਲੀਅਨ ਤੇ ਬਿਲੀਅਨਸ ਤੋਂ ਮਲਟੀ ਬਿਲੀਅਨ ਹੁੰਦੇ ਜਾਣਗੇ ਔਰ ਇਨਸਾਨੀ ਲਹੂ ਜਿਹੜਾ ਇਵੇਂ ਹੀ ਵਗਦਾ ਰਹੇਗਾ। ਔਰ ਅਸੀਂ ਜਦੋਂ ਸਿੱਖ ਕੌਮ ਦੇ ਉਸ ਸਾਰੇ ਹੀ ਦੌਰ ਜੂਨ 84 ਤੋਂ ਬਾਅਦ ਤਾਂ ਜ਼ਾਹਰ ਹੈ ਵੀ ਇਹਨਾਂ 40-41 ਸਾਲਾਂ 'ਚ ਅਸੀਂ ਕਿਸ 'ਚੋਂ ਗੁਜ਼ਰ ਰਹੇ ਹਾਂ। ਬਿਲਕੁਲ ਕਹਾਣੀ ਤਾਂ ਸਾਡੀ ਕੌਮ ਦੀ 3 ਸਦੀਆਂ ਤੋਂ ਵੀ ਜ਼ਿਆਦਾ ਦੇ ਉਸ ਦੌਰ 'ਚੋਂ ਗੁਜ਼ਰੀ ਹੈ ਜਿਸ ਨੂੰ ਅਸੀਂ ਵੈਲੀ ਆਫ ਡੈਥ ਕਹਿੰਦੇ ਮੌਤ ਦੀ ਘਾਟੀ। ਔਰ ਸ਼ਾਇਦ ਬਹੁਤ ਘੱਟ ਜ਼ਬਾਨਾਂ ਹੋਣਗੀਆਂ ਜਿਨ੍ਹਾਂ ਨੇ ਆਪਣੇ ਤੇ ਹੋਏ ਜ਼ੁਲਮਾਂ ਦੇ ਲਈ ਆਪਣੀ ਜ਼ਬਾਨ 'ਚ ਲਫ਼ਜ਼ ਘੜੇ ਔਰ ਉਹ ਲਫ਼ਜ਼ਾਂ ਦੀ ਵਰਤੋਂ ਲਗਾਤਾਰਤਾ ਨਾਲ ਹਰ ਸਦੀ 'ਚ ਹੋ ਰਹੀ ਹੈ। ਜੇ ਘੱਲੂਘਾਰਾ ਲਫ਼ਜ਼ 18ਵੀਂ ਸਦੀ 'ਚ ਘੜਿਆ ਗਿਆ ਤੇ ਅਸੀਂ ਦੇਖਦੇ ਹਾਂ ਵੀ 20ਵੀਂ ਸਦੀ 'ਚ ਪਹੁੰਚਦੇ ਹਾਂ ਉਹ ਕਿਸ ਕਦਰ ਇੱਕ ਘੱਲੂਘਾਰਾ ਨਹੀਂ ਜੂਨ 84 ਨਵੰਬਰ 84 ਔਰ ਫਿਰ ਲਗਾਤਾਰਤਾ ਨਾਲ ਲਫ਼ਜ਼ ਜਿਹੜਾ ਘੱਲੂਘਾਰਾ ਸਿੱਖ ਨਸਲ ਕੁਸ਼ੀ ਇਹ ਤਾਂ ਚੱਲ ਹੀ ਰਿਹਾ। ਹੁਣ ਵੀ ਅਸੀਂ ਉਸ ਦੌਰ ਦੇ ਵਿੱਚ ਆਲਮੋਸਟ ਪੰਜਾਬ 'ਚ ਦਾਖਲ ਹੋ ਚੁੱਕੇ ਹਾਂ ਕਿ ਜਿੱਥੇ ਨੈਕਸਟ ਫੇਜ਼ ਉਸ ਪਰਸੀਕਿਊਸ਼ਨ ਦਾ ਉਹਨੂੰ ਅੱਗੇ ਤੋਰਨ ਦੇ ਲਈ ਆਲਰੇਡੀ ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰਾ ਸ਼ੁਰੂ ਕਰ ਦਿੱਤਾ ਗਿਆ। ਲੇਕਿਨ ਜੇ ਸਮੱਸਿਆ ਜਾਂ ਮੰਗ ਜਾਂ ਐਜੀਟੇਸ਼ਨ ਪੰਜਾਬ ਤੱਕ ਮਹਿਦੂਦ ਸੀ, ਇਹ ਠੀਕ ਹੈ ਕਿ ਕਈ ਵਾਰ ਜਿਹੜੇ ਬਾਹਰ ਬੈਠੇ ਸਿੱਖ ਨੇ ਦੂਸਰੇ ਸੂਬਿਆਂ 'ਚ ਜਾਂ ਉਹ ਇਹ ਮਹਿਸੂਸ ਕਰਨ ਲੱਗ ਜਾਂਦੇ ਨੇ ਜਦੋਂ ਖਾਲਿਸਤਾਨ ਦੀ ਗੱਲ ਹੁੰਦੀ ਹੈ ਜੀ ਕਿ ਸਾਡਾ ਕੀ ਬਣੇਗਾ। ਪਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਬਹੁਤ ਵਾਰ ਜਦੋਂ ਪੰਜਾਬ 'ਚ ਸਟਰਗਲ ਚੱਲ ਰਹੀ ਸੀ 1950 ਤੋਂ ਹੀ ਪੰਜਾਬੀ ਸੂਬੇ ਮੋਰਚੇ ਨੂੰ ਲੈ ਕੇ ਜਾਂ ਦੂਸਰੇ ਭਾਵੇਂ ਉਹਨਾਂ ਨੇ ਜਿੰਨਾ ਮਰਜ਼ੀ ਉਸ ਤੋਂ ਲਾ ਤੌਲਕੀ ਦਾ ਇਜ਼ਹਾਰ ਕਰਨ ਦੀ ਕੋਸ਼ਿਸ਼ ਕੀਤੀ ਹੋਏ ਪਰ ਹਕੂਮਤ ਨੇ ਦਿੱਲੀ ਸਰਕਾਰ ਨੇ ਸਿੱਖ ਨੂੰ ਸਿੱਖ ਹੀ ਸਮਝਿਆ ਔਰ ਜੋ ਕੁਝ ਵੀ ਕਿਤੇ ਵਾਪਰਿਆ ਇਹ ਨਹੀਂ ਕਿ ਇਕੱਲਾ ਪੰਜਾਬ ਦੇ ਵਿੱਚ ਉਹਨਾਂ ਨੇ ਬਾਕੀ ਸੂਬਿਆਂ 'ਚ ਹਰ ਥਾਂ ਤੇ ਵਸਦੇ ਸਿੱਖ ਨੂੰ ਉਵੇਂ ਹੀ ਟਰੀਟ ਕੀਤਾ ਹੈ। ਨੋ ਮੈਟਰ ਉਹ ਕਿੰਨਾ ਲਾਇਲ ਆਪਣੀ ਸਟੇਟ ਦੇ ਨਾਲ ਜਾਂ ਉੱਥੇ ਉਹਨੇ ਕਿਹੋ ਜਿਹੀਆਂ ਬਿਜ਼ਨੈਸਿਸ ਦੇ ਵਿੱਚ ਕਿੰਨੇ ਜੌਬ ਕ੍ਰੀਏਟ ਕੀਤੇ ਜਾਂ ਕਿੰਨਿਆਂ ਨੂੰ ਰੁਜ਼ਗਾਰ ਦਿੱਤਾ ਜਾਂ ਉਹ ਕਿੰਨੇ ਵਫਾਦਾਰ ਨੇ ਇਹ ਮੈਟਰ ਨਹੀਂ ਕਰਦਾ ਕਿਉਂਕਿ ਸਿੱਖ 10 ਅਕਤੂਬਰ 1947 ਤੋਂ ਹੀ ਜ਼ਰਾਇਮ ਪੇਸ਼ਾ ਕਬੀਲਾ ਐਲਾਨੇ ਗਏ ਸੀ ਔਰ ਜ਼ਰਾਇਮ ਪੇਸ਼ਾ ਦੇ ਨਾਲ ਤੁਸੀਂ ਉਵੇਂ ਹੀ ਡੀਲ ਕਰਦੇ ਹੋ ਜਿਵੇਂ ਕਿ ਉਹ ਹਰ ਪੁਲਿਸ ਥਾਣੇ 'ਚ ਅੰਗਰੇਜ਼ਾਂ ਦੇ ਜ਼ਮਾਨੇ 'ਚ ਇੱਕ ਰਜਿਸਟਰ ਰੱਖਿਆ ਜਾਂਦਾ ਸੀ ਜਿਹਦੇ 'ਚ 10 ਨੰਬਰੀਆ ਜਦੋਂ ਅੱਜ ਵੀ ਕਹਿਣਗੇ ਜੀ ਫਲਾਣਾ 10 ਨੰਬਰੀਆ ਬਦਮਾਸ਼ ਹੈ ਇਹ ਮਹਿਜ਼ ਇੱਕ ਅਖਾਣ ਨਹੀਂ ਹੈ। ਉਸ ਰਜਿਸਟਰ ਦੇ ਵਿੱਚ ਨਾਂ ਲਿਖੇ ਜਾਂਦੇ ਸੀ ਔਰ ਫਿਰ ਜਿਹੜਾ ਥਾਣੇਦਾਰ ਨਵਾਂ ਬਦਲ ਕੇ ਆਂਦਾ ਸੀ ਉਹ ਪਹਿਲਾਂ ਉਹਨਾਂ ਸਭ ਨੂੰ 10 ਨੰਬਰੀਆਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਤੋਣੀ ਲਾਉਂਦਾ ਸੀ ਚੰਗੀ ਤਰ੍ਹਾਂ ਔਰ ਸਾਰਿਆਂ ਨੂੰ ਮੈਸੇਜ ਹੁੰਦਾ ਸੀ ਉਹ ਜਾ ਕੇ ਫਿਰ ਮੈਸੇਜ ਦਿੰਦੇ ਸੀ ਜੀ ਬਹੁਤ ਸਖਤ ਥਾਣੇਦਾਰ ਆ ਗਏ। ਸੋ ਇਹੀ ਵਰਤਾਰਾ ਹਰ ਹਕੂਮਤ ਨੇ ਨਹਿਰੂ ਤੋਂ ਲੈ ਕੇ ਨਰਿੰਦਰ ਮੋਦੀ ਤੱਕ ਜੇ ਦੇਖਣਾ ਹੋਏ ਇਹਨਾਂ ਦੀਆਂ ਸਿੱਖ ਵਿਰੋਧੀ ਨੀਤੀਆਂ ਜਾਂ ਇੱਕ ਤੋਂ ਬਾਅਦ ਇੱਕ ਇਹਨਾਂ ਨੇ ਕਿਵੇਂ ਸਿੱਖਾਂ ਦਾ ਘਾਣ ਕਰਨ ਦੇ ਲਈ ਕਿਸ ਕਿਸਮ ਦੇ ਘਟੀਆ ਹਥਿਆਰ ਇਸਤੇਮਾਲ ਕੀਤੇ। ਹੁਣ ਗੱਲ ਜੇ ਅਸੀਂ ਪੰਜਾਬ ਦੇ ਹਵਾਲੇ ਨਾਲ ਕਰਦੇ ਹਾਂ ਤੇ ਬਹੁਤ ਵਾਰ ਪੰਜਾਬ ਦੀ ਕਿਲਿੰਗਸ ਨਸਲਕੁਸ਼ੀ ਅਣਪਛਾਤੀਆਂ ਲਾਸ਼ਾਂ ਇਹ ਕਹਾਣੀ ਜਗਜ਼ਾਹਰ ਹੈ। ਨਵੰਬਰ 84 ਨੇ ਭਾਰਤ ਭਰ ਦੇ ਵਿੱਚ ਦਿੱਲੀ ਕਿਉਂਕਿ ਸੈਂਟਰ ਬਣਿਆ 8-10 ਹਜ਼ਾਰ ਸਿੱਖ ਇਕੱਲੇ ਦਿੱਲੀ 'ਚ ਹੀ ਮਾਰੇ ਗਏ। ਹਾਲਾਂ ਸਰਕਾਰੀ ਫਿਗਰ ਕਦੇ ਵੀ 3,500 ਤੋਂ ਕ੍ਰਾਸ ਨਹੀਂ ਕੀਤੀ। ਹਾਲਾਂ ਜਿਨ੍ਹਾਂ ਨੂੰ ਕੰਪਨਸੇਸ਼ਨ ਫੈਮਲੀਜ਼ ਨੂੰ ਦਿੱਤਾ ਗਿਆ ਜਾਂ ਜਿਨ੍ਹਾਂ ਦੇ ਖਿਲਾਫ ਵਾਇਲੈਂਸ ਤੇ ਉਹ 37,000 ਤੋਂ ਜ਼ਿਆਦਾ ਤਾਂ ਇਹਨਾਂ ਦਾ ਆਪਣਾ ਮੰਨਣਾ ਹੈ। ਔਰ ਦਿੱਲੀ ਕਾਨਪੁਰ ਤੋਂ ਇਲਾਵਾ ਬਹੁਤ ਸ਼ਹਿਰਾਂ 'ਚ ਬੋਕਾਰੋ ਤੋਂ ਲੈ ਕੇ ਈਵਨ ਕੋਈ ਐਸੀ ਸਟੇਟ ਨਹੀਂ ਬਚੀ। ਇਹ ਠੀਕ ਹੈ ਸਾਊਥ ਦੀਆਂ ਜਾਂ ਬੰਗਾਲ ਦੇ ਵਿੱਚ ਜੋਤੀ ਬਾਸੂ ਨੇ ਐਕਟ ਕੀਤਾ ਉੱਥੇ ਘੱਟ ਹੋਇਆ ਲੇਕਿਨ ਕਿਲਿੰਗਸ ਹਰ ਥਾਂ ਹੋਈਆਂ ਨੇ। ਜੰਮੂ ਕਸ਼ਮੀਰ ਬਹੁਤ ਵਾਰ ਜਦੋਂ ਜੰਮੂ ਕਸ਼ਮੀਰ ਦੀ ਗੱਲ ਹੁੰਦੀ ਹੈ
ਤੇ ਇਹ ਠੀਕ ਹੈ, ਡਿਸਪਿਊਟਡ ਟੈਰੀਟਰੀ ਹੈ 47 ਦੇ ਵਿੱਚ। ਇਸ ਦੌਰ ਨੂੰ ਇਸ ਵਿਚਾਰ ਨੂੰ ਲੈ ਕੇ ਹਾਲਾਂ ਜੇ ਸਿੱਖ ਇਤਿਹਾਸ ਦੇ ਹਵਾਲੇ ਨਾਲ ਦੇਖੀਏ ਸਾਡੇ ਲਈ ਤਾਂ ਇਹ ਹੋਰ ਵੀ ਪੇਨਫੁਲ ਹੁੰਦਾ ਹੈ ਕਿ ਵੀ ਉਹ ਡੋਗਰਾ ਜੰਮੂ ਦਾ ਗੁਲਾਬ ਸਿੰਘ ਜਿਹਨੇ ਪਹਿਲੀ ਜੰਗ ਹਿੰਦ ਪੰਜਾਬ ਜਾਂ ਸਿੰਘਾਂ ਫਰੰਗੀਆਂ ਦੀ ਜੰਗ ਵਿੱਚ ਸਿੱਖ ਰਾਜ ਦੇ ਨਾਲ ਵੱਡੀ ਗੱਦਾਰੀ ਕੀਤੀ, ਨਤੀਜੇ ਦੇ ਤੌਰ ਤੇ ਜੰਮੂ ਕਸ਼ਮੀਰ ਦਾ ਇਲਾਕਾ ਜਿਸ ਦੇ ਵਿੱਚ ਜੰਮੂ ਵੀ, ਕਸ਼ਮੀਰ ਵਾਦੀ ਵੀ, ਲੱਦਾਖ ਵੀ, ਗਿਲਗਿਤ ਬਾਲਸਤਾਨ ਵੀ, ਇਹ ਸਾਰੇ ਤੋਹਫੇ ਦੇ ਤੌਰ ਤੇ, ਹਾਲਾਂ ਇਹ ਹੁੰਦਾ ਜੀ ਕਿ 72 ਲੱਖ ਦੇ ਵਿੱਚ ਜਿਹੜਾ ਉਹ ਸਿੱਖਾਂ ਦੇ ਉੱਤੇ ਦਲੀਪ ਸਿੰਘ ਦੇ ਉੱਤੇ ਲਾਇਆ ਜੁਰਮਾਨਾ ਕਿ ਜੀ ਇੰਨਾ ਜੁਰਮਾਨਾ ਉਹ ਪੇ ਨਹੀਂ ਸੀ, ਲਾਹੌਰ ਦਾ ਖਜ਼ਾਨਾ ਉੱਥੋਂ ਹੀ ਲੁੱਟ ਕੇ ਹੀ ਡੋਗਰੇ ਲਾਏ ਹੋਏ ਸੀ ਔਰ ਉਸ ਦੇ ਨਤੀਜੇ ਵਜੋਂ ਫਿਰ ਜਿਹੜਾ ਉਹਨੇ 72 ਲੱਖ ਤਾਰ ਕੇ ਤੇ ਜੰਮੂ ਕਸ਼ਮੀਰ ਲੈ ਲਿਆ। ਇਹ ਉਹਨਾਂ ਨੇ ਇਨਫੈਕਟ ਗੱਦਾਰੀ ਦਾ ਇਨਾਮ ਦਿੱਤਾ ਔਰ ਨਤੀਜੇ ਦੇ ਤੌਰ ਤੇ ਇਹ ਹਾਲਾਂ ਜਿਹੜਾ ਕਸ਼ਮੀਰ ਹੈ ਇਹ ਸਿੱਖਾਂ ਨੇ ਕੋਈ ਮੁਗਲਾਂ ਤੋਂ ਨਹੀਂ ਸੀ ਖੋਇਆ, ਇਹ ਅਫਗਾਨਿਸਤਾਨ ਦਾ ਸੂਬਾ ਬਣ ਚੁੱਕਾ ਸੀ ਔਰ ਇਹ ਅਬਦਾਲੀ ਨੇ ਦੇ ਪੀਰੀਅਡ ਤੋਂ ਲੈ ਕੇ ਫਿਰ ਉਹਦਾ ਮੁੰਡਾ ਜਿਹੜਾ ਉਹ ਤੈਮੂਰ ਔਰ ਉਹਦਾ ਮੁੰਡਾ ਅੱਗੋਂ ਸ਼ਾਹ ਜਮਾਨ, ਇਹ ਸਾਰੇ ਜਿਹੜੇ ਨੇ ਕਸ਼ਮੀਰ ਜਿਹੜਾ ਇਹ ਅਫਗਾਨਿਸਤਾਨ ਦਾ ਸੂਬਾ ਸੀ। ਔਰ ਹੁਣ ਵੀ ਜੇ ਪਾਕਿਸਤਾਨੀ ਕਸ਼ਮੀਰ ਵਾਲੇ ਪਾਰਟ ਨਾਲ ਦੇਖੋ ਤੇ ਉਧਰੋਂ ਹੀ ਜਿੱਥੋਂ 47 ਦੇ ਵਿੱਚ ਫਿਰ ਕਬਾਇਲੀ ਆਏ ਔਰ ਦੂਸਰੇ ਕੋਈ ਸਮੁੰਦਰ ਟੱਪ ਕੇ ਨਹੀਂ ਸੀ ਆਏ, ਲੈਂਡ ਬਾਰਡਰ ਵੀ ਲੱਗਦਾ ਉਸ ਪਾਸਿਓਂ। ਔਰ ਇਹ ਉਹੀ ਡੋਗਰੇ ਗੁਲਾਬ ਸਿੰਘ ਦੀ ਔਲਾਦ ਨਸਲ ਦਰ ਨਸਲ 47 ਦੇ ਵਿੱਚ ਹਰੀ ਸਿੰਘ ਜਿਹੜਾ ਜਿਸ ਨੇ ਦੋਨੋਂ ਪਾਸੇ ਖੇਡਣ ਦੀ ਕੋਸ਼ਿਸ਼ ਕੀਤੀ, ਇਵੈਂਚੁਅਲੀ ਜਿਹੜਾ ਉਹ ਨਹਿਰੂ ਨੇ ਔਰ ਮੇਰ ਚੰਦ ਮਹਾਜਨ ਔਰ ਉਹਨਾਂ ਨੇ ਉਹ ਡਰਾਮਾਬਾਜ਼ੀ ਐਕਸੈਸ਼ਨ ਡਾਕੂਮੈਂਟ ਲੈ ਕੇ ਫੌਜ ਭੇਜ ਕੇ ਔਰ ਦੂਸਰਾ ਕੀਤਾ। ਸੋ ਸਿੱਖਾਂ ਨੇ ਜੰਮੂ ਕਸ਼ਮੀਰ ਦੇ ਵਿੱਚ 47 ਦੇ ਦੌਰ 'ਚ ਵੀ ਜਦੋਂ ਅਸੀਂ ਉਸ ਜਿਸ ਦੇ ਲਈ ਲਫ਼ਜ਼ ਉਜਾੜਿਆ ਹੈ ਜਾਂ ਜਿਸ ਦੇ ਲਈ ਸਿਵਲ ਵਾਰ ਵੀ ਕਿਹਾ ਜਾਂਦਾ ਹੈ, ਇੱਕ ਜ਼ਮਾਨੇ 'ਚ ਕਈ ਹੋਰ ਲਫ਼ਜ਼ ਵੀ ਇਸ ਦੇ ਲਈ ਇਸਤੇਮਾਲ ਹੁੰਦੇ ਰਹੇ ਨੇ। ਸੋ ਇਹਦੇ 'ਚ ਇਕੱਲੇ ਪੰਜਾਬ, ਲਹਿੰਦੇ ਪੰਜਾਬ ਜਾਂ ਚੜ੍ਹਦੇ ਪੰਜਾਬ ਦੇ ਹੀ ਸਿੱਖਾਂ ਨੇ ਜਾਂ ਮੁਸਲਮਾਨਾਂ ਨੇ ਸਫ਼ਰ ਨਹੀਂ ਕੀਤਾ। ਜਿਹੜਾ ਡੋਗਰੇ ਦਾ ਕਸ਼ਮੀਰ ਸੀ ਜੰਮੂ ਕਸ਼ਮੀਰ, ਜਿਸ ਦਾ ਇੱਕ ਹਿੱਸਾ ਅੱਜ ਆਜ਼ਾਦ ਕਸ਼ਮੀਰ ਦੇ ਰੂਪ 'ਚ ਪਾਕਿਸਤਾਨ ਦੇ ਵਿੱਚ ਹੈ ਔਰ ਇੱਕ ਹਿੱਸਾ ਭਾਰਤੀ ਕਬਜ਼ੇ ਦੇ ਹੇਠ ਇੰਡੀਅਨ ਆਕੂਪਾਈਡ ਜੰਮੂ ਐਂਡ ਕਸ਼ਮੀਰ ਹੈ। ਸੋ ਸਿੱਖਾਂ ਦੀ ਖਾਸੀ ਆਬਾਦੀ ਸਿੱਖ ਰਾਜ ਦੇ ਵੇਲੇ ਹੀ ਨਹੀਂ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਕਸ਼ਮੀਰ ਵਾਦੀ ਦੇ ਵਿੱਚ ਗਏ, ਅੱਜ ਵੀ ਗੁਰਦੁਆਰਾ ਮਟਨ ਸਾਹਿਬ ਔਰ ਹੋਰ ਬਹੁਤ ਸਾਰੇ ਗੁਰਦੁਆਰੇ ਉਹਨਾਂ ਦੀ ਯਾਦ 'ਚ ਨੇ। 6ਵੇਂ ਪਾਤਸ਼ਾਹ ਕਸ਼ਮੀਰ ਗਏ ਔਰ ਫਿਰ ਜਦੋਂ ਖਾਲਸਾ ਪੰਥ ਦੀ ਸਾਜਨਾ ਹੋਈ 10ਵੇਂ ਪਾਤਸ਼ਾਹ ਨੇ 2 ਗੁਰਸਿੱਖਾਂ ਨੂੰ, ਭਾਈ ਫੇਰੂ ਸਿੰਘ ਸ਼ਾਇਦ ਜਾਂ ਇੱਕ ਖੇਮ ਸਿੰਘ ਕਰਕੇ ਨਾਂ ਉਹਨਾਂ ਦਾ ਆਉਂਦਾ, ਮੈਂ ਸ਼ਾਇਦ ਨਾਂ ਠੀਕ ਨਾ ਲੈ ਰਿਹਾ ਹਾਂ, ਉਹਨਾਂ ਨੂੰ ਕਸ਼ਮੀਰ ਵਾਦੀ ਦੇ ਵਿੱਚ ਭੇਜਿਆ ਜਿੱਥੇ ਉਹਨਾਂ ਨੇ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਈ। ਸੋ ਇਹ ਜਿਹੜਾ ਅੱਜ ਆਜ਼ਾਦ ਕਸ਼ਮੀਰ ਹੈ ਉਸ ਵਿੱਚ ਜਿਹੜੀਆਂ 47 ਤੋਂ ਪਹਿਲਾਂ ਦੀਆਂ ਤਹਿਸੀਲਾਂ ਸੀ ਜਿਨ੍ਹਾਂ ਦੇ ਵਿੱਚ ਮੁਜ਼ੱਫਰਾਬਾਦ ਸੀ, ਤਹਿਸੀਲ ਬਾਗ ਸੀ, ਇਹ ਇਨ ਟੋਟੋ ਆਜ਼ਾਦ ਕਸ਼ਮੀਰ ਦਾ ਹਿੱਸਾ ਬਣੀਆਂ ਔਰ ਜਿਹੜੀ ਪੁੰਛ ਤਹਿਸੀਲ ਸੀ ਉਹਦਾ ਇੱਕ ਹਿੱਸਾ ਉਧਰ ਹੈ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਰਾਜਧਾਨੀ ਮੁਜ਼ੱਫਰਾਬਾਦ ਔਰ ਰਾਵਲਾਕੋਟ ਔਰ ਇਹ ਪ੍ਰੋਮੀਨੈਂਟ ਟਾਊਨ ਹੈ ਔਰ ਇੱਕ ਹਿੱਸਾ ਜਿਹੜਾ ਪੁੰਛ ਟਾਊਨ ਹੈ ਔਰ ਫਿਰ ਇਧਰ ਜਿਹਦੇ 'ਚ ਮੇਂਢਰ ਔਰ ਰਜੌਰੀ ਔਰ ਦੂਸਰੇ ਸਾਰੇ ਇਲਾਕੇ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਸਥਾਨ ਵੀ ਰਜੌਰੀ ਹੈ, ਇਹ ਭਾਰਤੀ ਕਬਜ਼ੇ ਵਾਲੇ ਜੰਮੂ ਕਸ਼ਮੀਰ 'ਚ ਨੇ। ਔਰ ਜੇ ਇਸ ਵੇਲੇ ਵੀ ਅੰਦਾਜ਼ਨ ਕਹਿਣਾ ਹੋਏ ਤਾਂ ਜੰਮੂ ਕਸ਼ਮੀਰ 'ਚ 4 ਤੋਂ 5 ਲੱਖ ਸਿੱਖਾਂ ਦੀ ਆਬਾਦੀ ਹੈ। ਇਹ ਕਿਉਂਕਿ ਜਦੋਂ ਅਸੀਂ ਜੰਮੂ ਕਸ਼ਮੀਰ ਦੇ ਇੱਕ ਤਾਂ ਆਊਟਸਕਰਟਸ ਏਰੀਆ ਨੂੰ ਦੇਖਦੇ ਹਾਂ ਜਿਨ੍ਹਾਂ ਦੇ ਵਿੱਚ ਅਸੀਂ ਜ਼ਿਕਰ ਕੀਤਾ, ਇੱਕ ਪਾਸੇ ਜੰਮੂ ਹੈ, ਇੱਕ ਪਾਸੇ ਪੁੰਛ ਹੈ ਜਾਂ ਦੂਸਰਾ, ਪਰ ਇੱਕ ਜਿਹਨੂੰ ਕਸ਼ਮੀਰ ਵਾਦੀ ਕਹਿੰਦੇ ਨੇ ਜਿਹਦੇ 'ਚ ਸ੍ਰੀਨਗਰ ਹੈ ਔਰ ਵਾਦੀ ਵੈਲੀ ਨੂੰ ਕਹਿੰਦੇ ਨੇ, ਉਸ ਦੇ ਵਿੱਚ ਵੀ ਜੇ ਇਹ ਕਹਿਣਾ ਹੋਏ ਕਿ ਜਦੋਂ ਕਸ਼ਮੀਰੀ ਪੰਡਤਾਂ ਦੀ ਹਿਜਰਤ ਕਰਵਾਈ ਗਈ ਇੰਡੀਅਨ ਸਟੇਟ ਵੱਲੋਂ ਉਸ ਵੇਲੇ ਤੱਕ ਵੀ 1 ਲੱਖ ਦੇ ਕਰੀਬ ਸਿੱਖ ਕਸ਼ਮੀਰ ਵਾਦੀ ਦੇ ਵਿੱਚ ਵਸਦੇ ਸਨ। ਇਹ ਹੁਣ ਮੈਂ ਸਪੈਸੀਫਿਕ ਉਸ ਦੌਰ ਦੇ ਉੱਤੇ ਆ ਰਿਹਾ ਔਰ ਉਹ ਸਿੱਖ ਵੱਡੇ ਜਿਨ੍ਹਾਂ ਨੇ ਮਿਹਨਤ ਦੇ ਨਾਲ ਖੇਤੀਬਾੜੀ ਮੁੱਖ ਤੌਰ ਤੇ ਰਿਹਾ, ਸੇਬਾਂ ਦੇ ਬਾਗ, ਬਦਾਮਾਂ ਦੇ ਔਰ ਦੂਸਰੇ ਬੜੇ ਖੁਸ਼ਹਾਲ, ਔਰ ਉਹ ਕੋਈ ਪੰਜਾਬ 'ਚੋਂ ਜਾ ਕੇ ਜਾਂ ਕਿਤੇ ਹੋਰ ਜਾ ਕੇ ਵਸੇ ਹੋਏ ਸਿੱਖ ਨਹੀਂ ਨੇ। ਉਹ ਜਿਵੇਂ ਕਸ਼ਮੀਰੀ ਮੁਸਲਮਾਨ ਜਾਂ ਕਸ਼ਮੀਰੀ ਹਿੰਦੂ ਜਾਂ
ਮੂਲ ਤੌਰ ਦੇ ਉੱਤੇ ਜਿਹੜੇ ਨੇ ਉਹ ਕਸ਼ਮੀਰੀ ਸਿੱਖ ਨੇ ਐਵਰੀ ਇੰਚ। ਔਰ ਉਹਨਾਂ ਦੀ ਬੋਲੀ ਵੀ ਜਿਹੜਾ, ਹਾਲਾਂਕਿ ਜਦੋਂ ਅਸੀਂ ਇਹ ਪੁੰਛ ਜਾਂ ਮੁਜ਼ੱਫਰਾਬਾਦ ਜਾਂ ਇਹਨਾਂ ਦੀ ਗੱਲ ਕਰਦੇ ਹਾਂ, ਇਹਨਾਂ ਦੀ ਬੋਲੀ ਪੁੰਛੀ ਪਹਾੜੀ ਹੈ ਜਿਹੜੀ ਪੋਠੋਹਾਰੀ ਦੇ ਨਾਲ, ਕਿਉਂਕਿ ਸਾਰੀ ਬੈਲਟ ਤੁਸੀਂ ਦੇਖੋ, ਔਰ ਫਿਰ ਇਹ ਪੋਠੋਹਾਰ ਤੋਂ ਜਾ ਕੇ ਜਿਹਨੂੰ ਅੱਜ ਹਿੰਦਕੋ ਬੋਲੀ ਵੀ ਕਿਹਾ ਜਾਂਦਾ, ਜਿਹੜੀ ਕਿ ਪੇਸ਼ਾਵਰ ਔਰ ਹਰੀਪੁਰ ਹਜ਼ਾਰਾ ਤੱਕ ਬੋਲੀ ਜਾਂਦੀ। ਪਰ ਜਿਹੜੀ ਕਸ਼ਮੀਰ ਵਾਦੀ ਦੇ ਵਿੱਚ ਬੋਲੀ ਹੈ, ਜਿਹੜੀ ਕਸ਼ਮੀਰੀ ਹੈ, ਉਹ ਬਿਲਕੁਲ ਤੁਸੀਂ ਸਮਝ ਨਹੀਂ ਸਕਦੇ, ਉਹਦਾ ਪੰਜਾਬੀ ਨਾਲ ਕੋਈ ਤਾਲੁਕ ਨਹੀਂ ਹੈ, ਕਿਉਂਕਿ ਇਹ ਤਾਂ ਪਹਾੜੀ ਪੰਜਾਬੀ ਜਾਂ ਫਿਰ ਜੇ ਜੰਮੂ 'ਚ ਆ ਜਾਈਏ ਤਾਂ ਡੋਗਰੀ, ਜਿਹੜਾ ਅਗੇਨ ਪੰਜਾਬੀ ਦਾ ਡਾਇਲੈਕਟ ਹੈ। ਸੋ ਇਹ ਜਿਹੜੇ ਕਸ਼ਮੀਰੀ ਸਿੱਖ ਮੂਲ ਤੌਰ 'ਤੇ ਵਾਦੀ ਦੇ ਵਿੱਚ ਨੇ, ਬੜੇ ਡੈਡੀਕੇਟਿਡ ਔਰ ਪੂਰੇ ਆਪਣੇ ਉਸ ਧਰਤੀ ਦੇ ਪੁੱਤਰ। ਔਰ ਜਦੋਂ ਈਵਨ ਜਗਮੋਹਨ ਗਵਰਨਰ ਸੀ ਪੰਜਾਬ ਦਾ, ਕਸ਼ਮੀਰੀ ਪੰਡਤਾਂ ਦੀ ਹਿਜਰਤ ਕੋਈ ਕਸ਼ਮੀਰੀ ਲੜਾਕਿਆਂ ਨੇ ਮਾਰ ਕੇ ਉਹਨਾਂ ਨੂੰ ਉੱਥੋਂ ਨਹੀਂ ਕੱਢਿਆ, ਇਹ ਵੀ ਇੱਕ ਤਰਤੀਬ ਥੱਲੇ ਇੰਡੀਅਨ ਏਜੰਸੀਆਂ ਦੀ ਖੇਡ ਸੀ। ਜਗਮੋਹਨ ਜਿਹੜਾ ਸੰਜੇ ਗਾਂਧੀ ਦਾ ਯਾਰ ਵੀ ਸੀ, ਔਰ ਐਮਰਜੈਂਸੀ ਦੇ ਵੇਲੇ ਤੁਰਕਮਾਨ ਗੇਟ ਔਰ ਦਿੱਲੀ ਦੇ ਵਿੱਚ ਜਿਹਨੇ ਤਬਾਹੀ ਮਚਾਈ ਸੀ ਬਹੁਤ ਸਾਰੀ, ਉਸ ਪੀਰੀਅਡ 'ਚ ਕਸ਼ਮੀਰੀ ਪੰਡਤ ਜਦੋਂ ਇਹਨਾਂ ਨੇ ਭਜਾਏ ਤੇ ਇਹ ਸਮਝਦੇ ਸੀ ਵੀ ਸਿੱਖ ਵੀ ਇੱਥੋਂ ਛੱਡ ਕੇ ਜਾਣ, ਕਿਉਂਕਿ ਇੱਕ ਵੱਡਿਓ ਵਡਾਂਗਾ ਕਰਨਾ ਚਾਹੁੰਦੇ ਸੀ। ਪਰ ਸਿੱਖ ਆਪਣੀ ਧਰਤੀ ਨਾਲ ਵੀ ਜੁੜੇ ਹੁੰਦੇ ਨੇ ਤੇ ਕਾਵਰਡ ਤਾਂ ਹੈ ਨਹੀਂ, ਸੋ ਸਿੱਖ ਰਹਿ ਉੱਥੇ ਹੀ। ਹੁਣ ਉਹ ਸਿੱਖ ਜਿਨ੍ਹਾਂ ਨੂੰ ਕਦੇ ਵੀ ਕਸ਼ਮੀਰੀ ਜੁਝਾਰੂਆਂ ਤੋਂ ਕੋਈ ਖਤਰਾ ਨਹੀਂ ਸੀ, ਕਿਉਂਕਿ ਸਿੱਖਾਂ ਨੇ, ਵਾਦੀ ਦੇ ਸਿੱਖਾਂ ਨੇ ਸਟ੍ਰਿਕਟਲੀ ਆਪਣੀ ਨਿਊਟਰਲ ਪੋਜੀਸ਼ਨ ਰੱਖੀ। ਜਦੋਂ ਕਸ਼ਮੀਰ ਦੇ ਵਿੱਚ ਹਥਿਆਰਬੰਦ ਸੰਘਰਸ਼ ਵੀ ਸ਼ੁਰੂ ਹੋਇਆ 1999 ਦੇ ਵਿੱਚ, ਉਹਨਾਂ ਨੇ ਨਾ ਉਹ ਇੰਡੀਅਨ ਸਟੇਟ ਦੇ ਨਾਲ ਉਹਨਾਂ ਨੇ ਕੋਈ ਜਿਹੜਾ ਐਕਸਟਰਾ ਜਾ ਕੇ ਕੋਈ ਕਸ਼ਮੀਰੀਆਂ ਦੇ ਖਿਲਾਫ ਲਾਈਨ ਲਈ, ਨਾ ਹੀ ਕੋਈ ਐਸਾ ਸਾਹਮਣੇ ਆਇਆ ਕਿ ਕਸ਼ਮੀਰੀ ਸਿੱਖਾਂ ਦੇ ਮੁੰਡੇ ਜਿਹੜੇ ਨੇ ਉਹ ਕਸ਼ਮੀਰੀ ਜੁਝਾਰੂਆਂ ਦਾ ਹਿੱਸਾ ਬਣੇ ਹੋਣ। ਹਾਂ, ਪਨਾਹ ਉਹਨਾਂ ਨੇ ਵੀ ਲਈ ਹੋਏ ਜਾਂ ਪੁਲਿਸ ਵਾਲਿਆਂ ਨੇ ਵੀ ਉਹਨਾਂ ਤੋਂ ਜਿਹੜਾ ਕੋਈ ਸਹੂਲਤਾਂ, ਉਹ ਇੱਕ ਵੱਖਰਾ ਪਾਰਟ ਹੈ। ਹੁਣ ਲੇਕਿਨ ਜਦੋਂ ਤੁਸੀਂ ਇੱਕ ਕਨਫਲਿਕਟ ਜ਼ੋਨ 'ਚ ਹੁੰਦੇ ਹੋ, ਤੁਸੀਂ ਸੌਫਟ ਟਾਰਗੇਟ ਹੁੰਦੇ ਹੋ ਜੀ ਕਿ ਭਾਈ ਤੁਸੀਂ ਦੋਨੋਂ ਪਾਸਿਓਂ ਹੀ ਕਿਸੇ ਦਾ ਵੀ ਸ਼ਿਕਾਰ ਹੋ ਸਕਦੇ ਹੋ। ਪਰ ਕਿਉਂਕਿ ਸਿੱਖਾਂ ਦਾ ਲੋਕਲ ਮੈਜੋਰਟੀ ਮੁਸਲਮਾਨਾਂ ਦੇ ਨਾਲ ਵੀ ਹਮੇਸ਼ਾ ਸਦੀਆਂ ਤੋਂ ਉੱਥੇ ਰਹਿੰਦੇ ਰਹੇ ਨੇ, ਇਸ ਲਈ ਉਹ ਕਦੇ ਵੀ ਉਹਨਾਂ ਨੂੰ ਕੋਈ ਖੌਫ ਨਹੀਂ ਹੋਇਆ। ਹੁਣ ਇਹ ਉਹ ਪੀਰੀਅਡ ਹੈ ਜਦੋਂ ਕਿ 1999 ਤੋਂ ਬਾਅਦ ਕਸ਼ਮੀਰ ਦੇ ਵਿੱਚ ਹਥਿਆਰਬੰਦ ਸੰਘਰਸ਼ ਤੇਜ਼ੀ ਨਾਲ ਵੱਧਦਾ ਹੈ। ਕਸ਼ਮੀਰੀਆਂ ਦੀ ਜਿਹੜੀ ਆਵਾਜ਼ ਆ ਉਹ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਉਸ ਦੀ ਪਹੁੰਚ ਹੁੰਦੀ ਹੈ। ਔਰ ਉਸੇ ਦੌਰ ਦੇ ਵਿੱਚ ਪ੍ਰੈਜ਼ੀਡੈਂਟ ਕਲਿੰਟਨ, ਜਿਨ੍ਹਾਂ ਦੀ ਟਰਮ ਦਾ ਅਖੀਰਲਾ ਵਰ੍ਹਾ ਸੀ, 2 ਟਰਮ ਉਹ ਪ੍ਰੈਜ਼ੀਡੈਂਟ ਰਹਿ ਚੁੱਕੇ ਸੀ, 20 ਸਾਲ ਤੋਂ ਕੋਈ ਪ੍ਰੈਜ਼ੀਡੈਂਟ ਨਹੀਂ ਸੀ ਗਿਆ, ਔਰ ਉਸ ਵੇਲੇ ਭਾਰਤ ਦੇ ਉੱਤੇ ਇੱਕ ਦਬਾਅ ਵੀ ਬਣਾਇਆ ਜਾ ਰਿਹਾ ਸੀ ਕਿ ਭਾਈ ਇਹਦਾ ਜੰਮੂ ਕਸ਼ਮੀਰ ਮਸਲੇ ਦਾ ਹੱਲ ਕਰੋ ਐਜ਼ ਪਰ UN ਰੈਜ਼ੋਲੂਸ਼ਨ, ਜਾਂ ਜੋ ਵੀ ਉਸ ਚੋਂ ਨਿਕਲ ਸਕਦਾ। ਬਿਲਕੁਲ। ਸੋ ਪ੍ਰੈਜ਼ੀਡੈਂਟ ਕਲਿੰਟਨ ਨੇ ਆਲਮੋਸਟ 20 ਮਾਰਚ ਦੇ ਨੂੰ ਹੀ 19 ਔਰ 20 ਮਾਰਚ 2000 ਨੂੰ, ਕਿਉਂਕਿ ਲਾਸਟ ਪੀਰੀਅਡ ਚੱਲ ਰਿਹਾ ਸੀ, ਭਾਰਤ ਦਾ ਦੌਰਾ ਰੱਖਿਆ ਸੀ। ਔਰ ਐਨ ਇੱਕ ਸ਼ਾਮ ਪਹਿਲਾਂ ਜਦੋਂ ਕਿ ਕਲਿੰਟਨ ਔਰ ਫਸਟ ਲੇਡੀ ਉਹ ਉਤਰਦੇ ਨੇ ਦਿੱਲੀ ਏਅਰਪੋਰਟ ਦੇ ਉੱਤੇ, ਤੇ ਨੈਕਸਟ ਡੇ ਜਿਹੜੀ ਖਬਰ ਉਸ ਵੇਲੇ ਦੁਨੀਆ ਭਰ 'ਚ ਇੱਕ ਵੱਡਾ ਸ਼ੌਕ ਸਿੱਖ ਕੌਮ ਲਈ ਖਾਸ ਤੌਰ 'ਤੇ ਸੀ ਕਿ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ ਵਿੱਚ, ਔਰ ਇਹ ਖਾਤੇ ਪਾਇਆ ਗਿਆ ਲਸ਼ਕਰੇ ਤੌਇਬਾ ਕਿ ਜੀ ਪਾਕਿਸਤਾਨ ਬੇਸਡ ਜਿਹੜੀ ਕਸ਼ਮੀਰੀ ਆਰਗੇਨਾਈਜੇਸ਼ਨ ਹੈ, ਵੀ ਉਹਨਾਂ ਨੇ ਅਨਾਉਂਸ ਕਰਕੇ ਪਿੰਡ 'ਚੋਂ, ਚਿੱਠੀ ਸਿੰਘਪੁਰਾ ਪਿੰਡ 'ਚੋਂ ਜਿਹੜੇ ਮੇਲ ਮੈਂਬਰ ਸੀ ਸਾਰੇ, ਜਿਨ੍ਹਾਂ ਦੀ ਲਗਭਗ ਗਿਣਤੀ 35 ਬਣੀ ਉਸ ਸ਼ਾਮ, ਉਹਨਾਂ ਨੂੰ ਗੁਰਦੁਆਰੇ ਦੀ ਕੰਧ ਦੇ ਨਾਲ ਲਾ ਕੇ, ਔਰ ਜਿਹਨੂੰ ਐਲ ਕਪੂਨੇ ਸਟਾਈਲ ਕਹਿੰਦੇ ਨੇ, ਉਹ ਇੱਕ ਗੈਂਗਸਟਰ ਸੀ ਸ਼ਿਕਾਗੋ ਦਾ ਜਿਹੜਾ ਇਵੇਂ ਇੱਕ ਵੱਡਿਓਂ ਮਾਰਦਾ ਸੀ, ਉਹਨਾਂ ਨੂੰ ਜਿਹੜਾ ਮਾਰ ਦਿੱਤਾ ਗਿਆ। ਔਰ ਹੋਲੀ ਦਾ ਦਿਨ ਸੀ, ਕਿਉਂਕਿ ਇਹ ਬਦਲਦੀ ਰਹਿੰਦੀ ਹੈ ਡੇਟ, ਹੁਣ ਵੀ ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ ਤੇ ਜੋ ਕੁਝ ਹੋ ਕੇ ਹਟਿਆ ਹੋਲੀ ਦੇ ਨਾਂ ਥੱਲੇ ਭਾਰਤ ਭਰ ਦੇ ਵਿੱਚ, ਜੋ ਸਿੱਖਾਂ ਦੇ ਨਾਲ ਹਿਮਾਚਲ 'ਚ ਗਿਆ ਨੂੰ, ਔਰ ਕਿਉਂਕਿ ਉਹ ਤਾਂ ਹੋਲਾ ਮਹੱਲਾ ਨਾਲ ਜੁੜੇ ਹੋਏ ਕੀ ਵਾਕਿਆਤ ਨੇ, ਉਹਨਾਂ ਦਾ ਵੀ ਅਸੀਂ ਜ਼ਿਕਰ ਕਰਾਂਗੇ। ਅੱਛਾ। ਲੇਕਿਨ ਅਗਲੇ ਦਿਨ ਜਿਹੜੀ ਖਬਰ, ਔਰ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ, LK ਅਡਵਾਨੀ ਹੋਮ ਮਿਨਿਸਟਰ ਸੀ, ਅਕਾਲੀ ਵੀ ਉਸ ਸਰਕਾਰ ਦੇ ਵਿੱਚ ਭਾਈਵਾਲ ਸੀ,
ਔਰ ਫੌਰਨ ਇੰਡੀਅਨ ਏਜੰਸੀਆਂ ਨੇ ਇਸ ਨੂੰ ਫੈਲਾਇਆ ਕਿ ਜੀ ਇਹ ਲਸ਼ਕਰ ਤਾਇਬਾ ਨੇ ਕੀਤਾ। ਹੁਣ ਬਾਹਰ ਸਾਨੂੰ ਇਸ ਗੱਲ ਦਾ ਇਲਮ ਸੀ ਕਿ ਵੀ ਇਹ ਕਿਉਂਕਿ ਕਲਿੰਟਨ ਨੇ ਦਬਾਅ ਵੀ ਬਣਾਉਣਾ ਸੀ ਔਰ ਨਤੀਜੇ ਦੇ ਤੌਰ ਤੇ ਉਹਨਾਂ ਨੇ ਠੀਕ ਉਸ ਪੀਰੀਅਡ 'ਚ ਡਾਈਵਰਟ ਵੀ ਕਰ ਦਿੱਤਾ। ਸਿੱਖ ਜਿਹੜੇ ਕਿ ਕਸ਼ਮੀਰ ਕਨਫਲਿਕਟ ਦੇ ਵਿੱਚ ਇੱਕ ਨਿਊਟਰਲ ਧਿਰ ਸੀ, ਉਹਨਾਂ ਨੂੰ ਡਰੈਗ ਕਰਕੇ ਐਂਟਾਈ ਮੁਸਲਿਮ ਲਾਈਨ ਖੜੀ ਕਰਨ ਦੀ ਲਾਈਨ ਵੀ ਸੀ। ਔਰ ਕਿਉਂਕਿ ਇੰਟਰਨੈਸ਼ਨਲੀ ਖਾਲਿਸਤਾਨ ਦੀ ਮੂਵਮੈਂਟ ਔਰ ਕਸ਼ਮੀਰੀ ਐਕਟਿਵਿਸਟ ਟੁਗੈਦਰ ਕੰਮ ਕਰਦੇ ਸੀ, ਉਹਨਾਂ ਦੇ ਵਿੱਚ ਵੀ ਇੱਕ ਤਫਰਕਾ ਪਾਉਣ ਦੀ ਲਾਈਨ ਸੀ। ਔਰ ਜਿਵੇਂ ਕਸ਼ਮੀਰੀ ਪੰਡਤਾਂ ਨੂੰ ਮਾਈਗ੍ਰੇਟ ਕਰਾਇਆ ਗਿਆ ਸੀ, ਇਵੇਂ ਹੀ ਸੀ ਕਿ ਵੀ ਸਿੱਖ ਡਰਦੇ ਕਸ਼ਮੀਰ ਵਾਦੀ 'ਚੋਂ ਹੋਣਗੇ, ਰਿਫਿਊਜੀ ਕੈਂਪਾਂ 'ਚ ਉਹਨਾਂ ਨੂੰ ਰੋਲ ਕੇ ਔਰ ਫਿਰ ਉਹਦੇ 'ਚੋਂ ਪਬਲਿਸਿਟੀ ਕੱਢੀ ਜਾਏਗੀ। ਔਰ ਅਸੀਂ ਤਾਂ ਫੌਰਨ ਜਿਹੜਾ ਉਸ ਤੋਂ ਬਾਅਦ ਇੱਥੇ ਇੰਡੀਅਨ ਐਮਬੈਸੀ ਦੇ ਬਾਹਰ ਅਗਲੇ ਦਿਨ ਹੀ ਪ੍ਰੋਟੈਸਟ ਰੱਖਤਾ। ਸਾਨੂੰ ਕੋਈ ਭੁਲੇਖਾ ਨਹੀਂ ਸੀ ਕਿ ਇਹ ਕੰਮ ਇੰਡੀਅਨ ਏਜੰਸੀਆਂ ਦਾ ਹੈ। ਇਹ ਕਲਿੰਟਨ ਦੀ ਫੇਰੀ ਦੇ ਨਾਲ ਇਸ ਨੂੰ ਜੋੜ ਕੇ ਧਿਆਨ ਡਾਈਵਰਟ ਕਰਨ ਦੀ ਲਾਈਨ ਵੀ ਹੈ ਔਰ ਸਿੱਖਾਂ ਨੂੰ ਸੌਫਟ ਟਾਰਗੇਟ ਬਣਾਇਆ ਗਿਆ। ਇਸ ਤੋਂ ਪਹਿਲਾਂ ਕਿ ਅਸੀਂ ਉਸ ਇਨਕਸ਼ਾਫ ਦੀ ਗੱਲ ਕਰੀਏ ਜਿਸ ਦਾ ਕ੍ਰੈਡਿਟ ਸਿੱਖਸ ਫਾਰ ਜਸਟਿਸ ਨੂੰ ਜਾਂਦਾ ਹੈ ਕਿ ਕਿਵੇਂ ਕੈਪਟਨ ਰਠੌਰ ਨਾਂ ਦਾ ਆਫਿਸਰ ਜਿਹਨੇ ਉਸ ਸਾਰੇ ਨੂੰ ਲੀਡ ਕੀਤਾ, ਉਹ ਕਿਵੇਂ ਅਮਰੀਕਾ ਤੱਕ ਪਹੁੰਚਿਆ ਔਰ ਇਹਨਾਂ ਜਿਹੜਾ ਸਿੱਖਸ ਫਾਰ ਜਸਟਿਸ ਤੱਕ ਪਹੁੰਚ ਕਰਕੇ ਉਹਨੇ ਇਨਕਸ਼ਾਫ ਕੀਤਾ ਕਿ ਭਾਈ ਇਹ ਕੰਮ ਸਾਥੋਂ ਕਰਵਾਇਆ ਗਿਆ। ਉਹਦੀ ਅਸੀਂ ਗੱਲ ਕਰਨ ਤੋਂ ਪਹਿਲਾਂ ਇਹ ਦੱਸਦੇ ਹੀ ਹੈ ਕਿ ਵੀ ਇਕੱਲੀ ਇਹ ਹੰਚ ਉਦੋਂ, ਕਿਉਂਕਿ ਇੱਦਾਂ ਦੇ ਮੌਕੇ ਜਦੋਂ ਕੋਈ ਖਬਰ ਆਉਂਦੀ ਹੈ ਤੁਹਾਡੇ ਕੋਲ ਕੋਈ ਕੰਕਰੀਟ ਸਬੂਤ ਤਾਂ ਹੁੰਦੇ ਨਹੀਂ। ਜਿਵੇਂ ਅਸੀਂ ਅਮਰੀਕਨ ਫਰੇਜ਼ ਨੂੰ ਮੈਂ ਅਕਸਰ ਇਸਤੇਮਾਲ ਕਰਦਾ ਹਾਂ ਕਿ ਵੀ ਡਕ ਟੈਸਟ ਜਿਹਨੂੰ ਕਹਿੰਦੇ ਨੇ ਕਿ ਵਟ ਲੁਕਸ ਲਾਈਕ ਏ ਡਕ, ਕੁਐਕਸ ਲਾਈਕ ਏ ਡਕ, ਵਾਕਸ ਲਾਈਕ ਏ ਡਕ ਇਜ਼ ਏ ਡਕ। ਬਿਲਕੁਲ। ਔਰ ਸਾਨੂੰ ਕੋਈ ਭੁਲੇਖਾ ਨਹੀਂ ਸੀ ਔਰ ਇਸ ਲਈ ਅਸੀਂ ਇਮੀਡੀਏਟ ਅਗਲੇ ਦਿਨ ਜਿਹੜਾ ਹੈ ਉਹ ਪ੍ਰੋਟੈਸਟ ਇੱਥੇ ਬਹੁਤ ਜ਼ੋਰਦਾਰ ਇੰਡੀਅਨ ਕੌਂਸੂਲੇਟ ਦੇ ਬਾਹਰ ਇੱਥੇ ਨਿਊਯਾਰਕ ਦੇ ਵਿੱਚ ਕੀਤਾ। ਇਹ ਤੱਥ ਪਹਿਲਾਂ ਵੀ ਸਾਹਮਣੇ ਆਇਆ ਔਰ ਆਇਆ ਵੀ ਫਰੋਮ ਦਾ ਹਾਰਸ ਮਾਊਥ। ਬਿਲਕੁਲ। ਜਦੋਂ ਉਸ ਪੀਰੀਅਡ 'ਚ ਪ੍ਰੈਜ਼ੀਡੈਂਟ ਕਲਿੰਟਨ ਦੀ ਸੈਕਟਰੀ ਆਫ ਸਟੇਟ ਮੈਡਲਿਨ ਐਲਬਰਾਈਟ ਸੀ, ਜਿਹੜੀ ਯੂਨੀਵਰਸਿਟੀ ਪ੍ਰੋਫੈਸਰ ਵੀ ਰਹੀ ਸੀ। ਮੈਡਲਿਨ ਐਲਬਰਾਈਟ ਦੇ ਬਾਪ ਨੇ ਕਿਸੇ ਜ਼ਮਾਨੇ 'ਚ ਕਸ਼ਮੀਰ ਦੇ ਉੱਤੇ ਕਿਤਾਬ ਵੀ ਲਿਖੀ ਸੀ। ਉਹਨੇ ਇੱਕ ਟਰਮ ਹੀ ਜਿਹੜੀ ਹੈ ਮੈਡਲਿਨ ਐਲਬਰਾਈਟ ਨੇ ਉਹ ਸੈਕਟਰੀ ਆਫ ਸਟੇਟ ਰਹੀ, ਦੂਸਰੀ ਟਰਮ ਨਹੀਂ। ਉਹਨੇ ਰਿਟਾਇਰਮੈਂਟ ਤੋਂ ਬਾਅਦ ਕਿਤਾਬ ਲਿਖੀ ਮਾਈਟੀ ਐਂਡ ਐਲਮਾਈਟੀ, ਇਹ ਮੈਡਲਿਨ ਐਲਬਰਾਈਟ ਨੇ। ਔਰ ਉਸ ਦਾ ਫੋਰਵਰਡ ਜਿਹੜਾ ਮੁੱਖ ਬੰਦ ਉਹ ਪ੍ਰੈਜ਼ੀਡੈਂਟ ਕਲਿੰਟਨ ਨੇ ਲਿਖਿਆ। ਔਰ ਉਸ ਦੇ ਮੁੱਖ ਬੰਦ 'ਚ ਕਲਿੰਟਨ ਨੇ ਕਿਹਾ ਕਿ ਜਦੋਂ ਮੈਂ ਭਾਰਤ ਦੇ ਦੌਰੇ 'ਤੇ ਜਾਣਾ ਸੀ, ਕਸ਼ਮੀਰ ਵਾਦੀ ਦੇ ਵਿੱਚ 35 ਸਿੱਖਾਂ ਨੂੰ ਹਿੰਦੂ ਦਹਿਸ਼ਤਗਰਦਾਂ ਨੇ ਮੌਤ ਦੇ ਘਾਟ ਉਤਾਰਿਆ। ਉਹਨਾਂ ਨੇ ਕਿਹਾ ਕਿ ਵੀ ਜੇ ਮੈਂ ਨਾ ਜਾਂਦਾ ਤੇ ਉਹਨਾਂ ਦੀ ਜਾਨ ਬਚ ਸਕਦੀ ਸੀ, ਪਰ ਮੈਂ ਇੱਕ ਅਮਰੀਕਨ ਪ੍ਰੈਜ਼ੀਡੈਂਟ ਦੇ ਤੌਰ ਤੇ ਮੇਰਾ ਫਰਜ਼ ਵੀ ਹੈ ਕਿ ਮੈਂ ਆਪਣੇ ਮੁਲਕ ਦੇ ਇੰਟਰਸਟ ਅੱਗੇ, ਉਹ ਪੂਰਾ ਲੰਬਾ ਚੌੜਾ ਹੈ। ਪਰ ਜਿਹੜਾ ਉਹਦਾ ਬਜ਼ ਪੁਆਇੰਟ ਹੈ ਜਿਹਦੇ 'ਚ ਉਹਨੇ ਸਿੱਧੇ ਹੋਰ, ਜਦੋਂ ਅਸੀਂ ਉਦੋਂ ਵੀ ਇਹ ਕਿਹਾ ਕਿ ਵੀ ਅਮਰੀਕਾ ਦਾ ਪ੍ਰੈਜ਼ੀਡੈਂਟ ਜਦੋਂ ਇਸ ਕਿਸਮ ਦੀ ਗੱਲ ਕਹਿੰਦਾ ਹੈ ਉਹ ਮਹਿਜ਼ ਅਖਬਾਰੀ ਖਬਰਾਂ ਨਹੀਂ ਹੁੰਦੀਆਂ, ਉਹਨਾਂ ਦੇ ਕੋਲ ਆਪਣੀ ਇੰਟਰਨਲ ਜਾਣਕਾਰੀ, ਉਹਨਾਂ ਦੀਆਂ ਏਜੰਸੀਆਂ ਦਿੱਲੀ 'ਚ ਬੈਠੀ ਐਮਬੈਸੀ ਵੀ ਗੈਦਰ ਕਰਦੀ ਹੈ ਕਿ ਵੀ ਕੰਮ ਇਹਨਾਂ ਦਾ ਸੀ। ਉਹਨੇ ਹਿੰਦੂ ਮਿਲੀਟੈਂਟਸ ਲਫ਼ਜ਼ ਕਿਹਾ ਔਰ ਉਹਨੇ ਰਿਗਰੈਟ ਕੀਤਾ ਕਿ ਵੀ ਮੇਰੇ ਦੌਰੇ ਦੀ ਵਜ੍ਹਾ ਕਰਕੇ ਹੋਏ। ਕਿ ਸੋ ਟਾਈਮਿੰਗ ਕਿਵੇਂ ਚੁਣੀ ਗਈ, ਕੀ ਹੋਈ, ਇਹ ਬਿਲਕੁਲ ਕਲੀਅਰ ਸਾਹਮਣੇ ਆਇਆ। ਲੇਕਿਨ ਇਹਨਾਂ ਔਰ ਜਦੋਂ ਇਹ ਰੌਲਾ ਪੈ ਗਿਆ ਬਾਹਰ, ਸਿੱਖਾਂ ਨੇ ਵੀ ਰੌਲਾ ਪਾਇਆ, ਇੰਡੀਅਨ ਏਜੰਸੀਆਂ ਨੇ ਉਸ ਤੋਂ 2 ਦਿਨ ਬਾਅਦ ਉਹਦੇ ਨੇੜੇ ਹੀ ਪੱਥਰਬਲ ਔਰ ਦੂਜੀਆਂ ਪੱਥਰੀ ਬਲ ਥਾਵਾਂ ਤੋਂ 5-6 ਕਸ਼ਮੀਰੀ ਨੌਜਵਾਨ ਹੀ ਘਰਾਂ 'ਚੋਂ ਚੁੱਕ ਕੇ ਮੁਕਾਬਲਾ ਬਣਾ ਕੇ ਮਾਰ ਦਿੱਤੇ। ਔਰ ਇਹ ਕਿਹਾ ਗਿਆ ਕਿ ਜਿਹੜੇ ਲਸ਼ਕਰ ਤੌਇਬਾ ਦੇ ਬੰਦੇ ਪਾਕਿਸਤਾਨ 'ਚੋਂ ਆਏ ਸਨ ਉਹ ਮਾਰ ਦਿੱਤੇ ਗਏ। ਬਾਅਦ 'ਚ ਉਹਨਾਂ ਦੇ ਘਰ ਵਾਲਿਆਂ ਨੇ ਔਰ ਦੂਜਿਆਂ ਨੇ ਕਿਹਾ ਉਹ ਸਾਡੇ ਤਾਂ ਘਰੋਂ ਮੁੰਡੇ ਚੱਕੇ ਨੇ ਰਾਤ ਨੂੰ, ਉਹਨਾਂ ਦੇ ਕੱਪੜੇ ਉਹਨਾਂ ਨੇ ਦਿਖਾਏ ਔਰ ਦੂਸਰੇ, ਔਰ ਇਹ ਸਾਹਮਣੇ ਆ ਗਿਆ ਕਿ ਵੀ ਇਹ ਵੀ ਉਹਨਾਂ ਦਾ ਇਹਨੂੰ ਗੱਲ ਨੂੰ ਜਸਟੀਫਾਈ ਕਰਨ ਲਈ ਕਿ ਭਾਈ ਇਹ ਤਾਂ ਜਿਹੜਾ ਉਹਨਾਂ ਨੇ ਮਿਲੀਟੈਂਟਸ ਨੇ ਮਾਰੇ। ਫਿਰ ਇਸ ਦੇ ਉੱਤੇ ਸਿਵਲ ਕੋਰਟ ਫਿਰ ਹੋਇਆ ਜੀ ਨਹੀਂ ਮਿਲਟਰੀ ਕੋਰਟ 'ਚ ਚੱਲੇਗਾ ਕੇਸ। ਮੁੱਕਦੀ ਗੱਲ ਜੋ ਕੁਛ ਅਸੀਂ ਨਵੰਬਰ 84 ਦੇ ਹਵਾਲੇ ਨਾਲ ਦੇਖ ਰਹੇ ਹਾਂ ਉਹੀ ਕੁਛ ਇਸ ਕੇਸ 'ਚ ਹੋਇਆ। ਹੁਣ ਕਿਉਂਕਿ ਅੱਜ ਅਸੀਂ 17 ਮਾਰਚ ਨੂੰ ਗੱਲ ਕਰ ਰਹੇ ਹਾਂ, 20 ਮਾਰਚ ਨੂੰ 25 ਵਰ੍ਹੇ ਹੋ ਜਾਣੇ ਨੇ। ਔਰ ਉਹ ਜਿਹੜੇ 35 ਜਿਨ੍ਹਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਉਹ ਵਿਛੀਆਂ ਥੱਲੇ, ਇੱਕ ਉਹਨਾਂ 'ਚੋਂ ਸਰਵਾਈਵ ਹੋਇਆ ਕਿਉਂਕਿ ਉਹਨੂੰ ਉਹ ਮਰਿਆ ਸਮਝ ਕੇ ਜਿਹੜਾ ਉਹ ਬਹੁਤ ਸੀਰੀਅਸਲੀ ਜ਼ਖਮੀ ਸੀ ਤੇ ਉਹ ਰਿਹਾ। ਉਹਨੇ ਉਦੋਂ ਵੀ ਕਿਹਾ ਕਿ ਵੀ ਜਿਹੜੇ ਆਏ ਉਹ
ਜਿਹੜੀ ਜ਼ਬਾਨ ਬੋਲ ਰਹੇ ਸੀ ਉਹ ਫੌਜੀਆਂ ਵਾਲੀ ਸੀ। ਉਹਨਾਂ ਦੇ ਮੂੰਹਾਂ ਦੇ ਉੱਤੇ ਹੋਲੀ ਦਾ ਰੰਗ ਸੀ ਕਿਉਂਕਿ ਹੋਲੀ ਦਾ, ਔਰ ਜੈ ਹਿੰਦ ਦੇ ਉਹਨਾਂ ਨੇ ਨਾਅਰੇ ਵੀ ਲਾਏ। ਔਰ ਉਹ ਜਿਹੜੇ ਨੇ ਉਹ ਉਸ ਬੰਦੇ ਦੀ ਗਵਾਹੀ ਦੇ ਬਾਵਜੂਦ ਕੋਈ, ਔਰ ਉਦੋਂ ਫਾਰੂਕ ਅਬਦੁੱਲਾ, ਇਹਦਾ ਉਮਰ ਅਬਦੁੱਲੇ ਦਾ ਪਿਓ ਚੀਫ ਮਿਨਿਸਟਰ ਸੀ, ਉਹਨੇ ਵੀ ਕਿਹਾ ਵੀ CBI ਇਨਕੁਆਇਰੀ ਕਿਹਨੇ ਕਰਵਾਉਣੀ ਸੀ, ਕਰਵਾਉਣ ਵਾਲੇ ਹੀ ਉਹ ਖੁਦ ਨੇ। ਸੋ ਕੋਈ ਵੀ ਜਿਹੜਾ ਇਸ ਕਿਸਮ ਦਾ ਨਹੀਂ। ਔਰ ਅੱਜ ਅਸੀਂ 25 ਸਾਲ ਬਾਅਦ ਜਦੋਂ ਇਹ ਗੱਲ ਕਰ ਰਹੇ ਹਾਂ, ਘੱਟੋ ਘੱਟ ਜਦੋਂ ਕੋਈ ਸਬੂਤ ਦੀ ਗੱਲ ਹੁੰਦੀ, ਬਹੁਤ ਵਾਰ ਤਾਂ ਜਿਵੇਂ ਅਸੀਂ ਕਿਹਾ ਕਿ ਵੀ ਪੁਆਇੰਟ ਆਊਟ ਸੀ, ਕਲਿੰਟਨ ਨੇ ਵੀ ਕਿਹਾ, ਨਜ਼ਰ ਵੀ ਆ ਰਿਹਾ ਸੀ, ਜਿਹੜੇ 5 ਝੂਠੇ ਚੁੱਕ ਕੇ ਮਾਰੇ ਇਹ ਵੀ ਸਾਹਮਣੇ ਆ ਗਿਆ ਵੀ ਝੂਠੇ ਮਾਰੇ ਨੇ। ਪਰ ਇਹ ਜਿਹੜੀ ਖਬਰ ਵੀਕਐਂਡ ਦੇ ਉੱਤੇ ਸਾਰੇ ਪਾਸੇ ਰਹੀ, ਔਰ ਇਹ 6 ਫॉर ਜਸਟਿਸ ਦੀ ਪ੍ਰੈਸ ਰਿਲੀਜ਼ ਹੈ। ਉਹਨਾਂ ਨੇ ਇਹ ਲਿਆਂਦਾ ਕਿ ਭਾਈ ਕਿਵੇਂ ਇਹ ਜਿਹੜਾ ਚਿੱਠੀਪੁਰਾ ਸਿੰਘ ਮੈਸੈਕਰ ਹੈ, ਇਸ ਦੇ ਲਈ ਕਿਵੇਂ ਭਾਰਤੀ ਖੁਫੀਆ ਏਜੰਸੀਆਂ, ਅਜੀਤ ਡੋਵਾਲ ਜ਼ਿੰਮੇਵਾਰ ਹੈ, ਹਾਫਿਜ਼ ਸਈਦ ਜਿਹੜਾ ਲਸ਼ਕਰ ਤੋਇਬਾ ਦਾ, ਉਹਨੂੰ ਖਾਮਖਾਹ ਜਿਹੜਾ ਉਹ ਬਲੇਮ ਕੀਤਾ ਗਿਆ। ਔਰ ਇਹ ਇੰਕਸ਼ਾਫ ਕਿਸੇ ਹੋਰ ਨੇ ਨਹੀਂ, ਉਸ ਸਾਰੇ ਜਿਹੜਾ ਫਾਇਰਿੰਗ ਸਕੁਆਡ ਨੂੰ ਲੀਡ ਕਰਨ ਵਾਲਾ ਜਿਹੜਾ ਭਾਰਤੀ ਕੈਪਟਨ ਸੀ, ਜਿਹਦਾ ਨਾਂ ਕੈਪਟਨ ਰਠੌਰ ਹੈ, ਫਸਟ ਨੇਮ ਨਹੀਂ ਦਿੱਤਾ ਗਿਆ, ਇਸੇ ਤਰ੍ਹਾਂ ਉਹਦੇ ਕਹਿਣ ਮੁਤਾਬਕ ਜਿਸ ਬ੍ਰਿਗੇਡੀਅਰ ਨੇ ਇਹ ਸਾਰਾ ਮਾਸਟਰਮਾਈਂਡ ਕੀਤਾ, ਭਾਰਤੀ ਫੌਜ ਜਾਂ ਅਜੀਤ ਡੋਵਾਲ ਜਾਂ ਇੰਟੈਲੀਜੈਂਸ ਬਿਊਰੋ, ਔਰ ਇਹ ਉਹਨਾਂ ਨੇ ਕਸ਼ਮੀਰ ਦੇ ਵਿੱਚ ਫੌਜ ਚੋਂ ਹੀ ਲੈ ਕੇ ਆਫੀਸਰਸ ਜਿਹੜਾ ਉਹ ਉਹਨਾਂ ਨੇ ਰਾਸ਼ਟਰੀ ਰਾਈਫਲਸ ਨਾਂ ਦੀ ਜਿਹੜੀ ਹੈ ਉਹ ਬਾਡੀ ਕ੍ਰੀਏਟ ਕੀਤੀ ਹੋਈ ਹੈ। ਇਹ ਉਹਦੇ ਨਾਲ ਸੰਬੰਧਿਤ ਲੋਕ ਜਿਹੜੇ ਨੇ ਫੌਜੀ ਨੇ, ਲੇਕਿਨ ਉਹਨੇ ਕੈਪਟਨ ਰਾਠੌਰ ਨੇ ਇਹ ਇਨਕਸ਼ਾਫ ਕੀਤਾ ਕਿ ਵੀ ਇਹ ਜਿਹੜੇ 2 ਫਾਇਰਿੰਗ ਸਕੁਆਡ ਸੀ ਜਿਨ੍ਹਾਂ ਨੇ ਕੀਤਾ, ਮੈਂ ਇੱਕ ਨੂੰ ਮੈਂ ਲੀਡ ਕਰ ਰਿਹਾ ਸੀ। ਔਰ ਉਹਨੇ ਕਿਹਾ ਕਿ ਵੀ ਕਿਉਂਕਿ ਦੂਸਰੇ ਜਿਹੜੇ ਫਾਇਰਿੰਗ ਕਰਨ ਵਾਲੇ ਸੀ ਉਹ ਇੰਡੀਅਨ ਏਜੰਸੀਆਂ ਨੇ ਮਾਰਤੇ ਨੇ ਸਾਰੇ, ਕਿ ਵੀ ਸੱਚ ਕਿਤੇ ਬਾਹਰ ਨਾ ਆਏ। ਤੇ ਮੈਂ ਬੜੀ ਮੁਸ਼ਕਿਲ ਨਾਲ ਜਾਨ ਬਚਾ ਕੇ ਯੂਰਪ 'ਚ ਪਹੁੰਚਿਆ। ਇੰਡੀਅਨ ਏਜੰਸੀਆਂ ਨੂੰ ਪਤਾ ਲੱਗ ਗਿਆ, ਉਹਨਾਂ ਨੇ ਮੈਨੂੰ ਟਰੈਕ ਕੀਤਾ, ਪਰ ਯੂਰਪ 'ਚੋਂ ਨਿਕਲ ਕੇ ਮੈਂ ਅਮਰੀਕਾ ਪਹੁੰਚਿਆ। ਔਰ ਉਹਨਾਂ ਨੇ ਜਿਹੜਾ ਉਹ ਗੁਰਪਤਵੰਤ ਸਿੰਘ ਪੰਨੂ ਹੋਰਾਂ ਦੇ ਨਾਲ ਰਾਬਤਾ ਕੀਤਾ, ਔਰ ਇਸ ਤਰੀਕੇ ਨਾਲ ਇਹ ਜਿਹੜਾ ਇੰਕਸ਼ਾਫ ਹੈ ਉਹ ਸਾਹਮਣੇ ਆਇਆ। ਔਰ ਇਹ ਜਿਹੜਾ ਇਸ ਦੇ ਉੱਤੇ ਪੂਰੀ ਇਹੀ ਪ੍ਰੈਸ ਰਿਲੀਜ਼ ਦੇ ਬਰਾਬਰ ਡੀਟੇਲਡ ਹੈ। ਕੈਪਟਨ ਰਠੌਰ ਨੇ ਕਿਹਾ ਕਿ ਸਾਨੂੰ ਸਿੱਖਾਂ ਨੂੰ ਮਾਰਨ ਦੇ ਲਈ ਜਿਹੜਾ ਵੀ ਵਰ ਟ੍ਰੇਨਡ ਟੂ ਐਗਜ਼ੀਕਿਊਟ ਦਾ ਸਿੱਖ ਕਿਲਿੰਗਸ ਇਨ ਅ ਵੇ that it would be seen as a terrorist attack by Pakistan backed groups operating in Kashmir। ਇਹ ਪਹਿਲਾ ਇੰਕਸ਼ਾਫ ਹੈ। ਫਿਰ ਉਹਨਾਂ ਨੇ ਕਿਹਾ ਕਿ ਬਈ ਇਹ BJP ਸਰਕਾਰ ਨੇ ਇਸ ਮੈਸੈਕਰ ਨੂੰ ਕੈਰੀ ਆਊਟ ਕੀਤਾ ਤਾਂ ਕਿ ਪਾਕਿਸਤਾਨ ਨੂੰ ਇੱਕ ਦਹਿਸ਼ਤਗਰਦ ਸਟੇਟ ਦੇ ਤੌਰ ਤੇ ਜਿਹੜਾ ਉਹ ਪ੍ਰੋਜੈਕਟ ਕੀਤਾ ਜਾਏ ਔਰ ਅਮਰੀਕਾ ਦੀ ਮਦਦ ਕਸ਼ਮੀਰ ਦੇ ਮੁੱਦੇ ਤੇ ਲਈ ਜਾਏ। ਜ਼ਾਹਰ ਹੈ ਕਿ ਵੀ ਕਿਉਂਕਿ ਉਸ ਵੇਲੇ ਪ੍ਰੈਜ਼ੀਡੈਂਟ ਕਲਿੰਟਨ ਵਿਜ਼ਿਟ ਕਰ ਰਹੇ ਸੀ। ਫਿਰ ਜਿਹੜਾ ਉਹਨਾਂ ਨੇ ਕਿਹਾ ਕਿ ਬਈ ਇਹਨੂੰ ਰਾਸ਼ਟਰੀ ਰਾਈਫਲਸ ਦੇ ਹੈੱਡਕੁਆਰਟਰਸ ਦੇ ਵਿੱਚ ਜਿਹੜਾ ਉਦਮਪੁਰ 'ਚ ਹੈ, ਇਸ ਨੂੰ ਪਲਾਨ ਕੀਤਾ ਗਿਆ। ਬ੍ਰਿਗੇਡੀਅਰ JS ਦੇ ਆਰਡਰ ਆਏ ਸਿੱਧੇ, ਉਹਨਾਂ ਨੇ ਇਹ ਕਿਹਾ ਕਿ ਬਈ ਸਾਨੂੰ ਵੀ ਅਸੀਂ ਇਵੇਂ ਇਹਨੂੰ ਕਰੀਏ ਕਿ ਇਹ ਪਾਕਿਸਤਾਨ ਟ੍ਰੇਨਡ ਟੈਰਰਿਸਟ ਅਟੈਕ ਹੈ। ਔਰ ਟਾਈਮਿੰਗ ਵੀ US ਇੰਡੀਆ ਰਿਲੇਸ਼ਨਸ ਨੂੰ ਕਲਿੰਟਨ ਦੀ ਵਿਜ਼ਿਟ ਦੇ ਸਾਹਮਣੇ ਰੱਖ ਕੇ ਕੀਤੀ ਗਈ। ਔਰ ਉਹਨਾਂ ਨੇ ਫਿਰ ਬਾਅਦ ਦੇ ਵਿੱਚ ਵੀ ਜਿਹੜਾ ਇੰਡੀਅਨ ਆਰਮੀ ਨੇ ਬਾਅਦ 'ਚ ਕਈ ਕਸ਼ਮੀਰੀਆਂ ਨੂੰ 6 ਦੇ ਕਰੀਬ ਉਹਦਾ ਪੱਥਰੀਬਾਲ 'ਚੋਂ ਚੁੱਕੇ, ਉਹਨੂੰ ਮਾਰਿਆ ਤਾਂ ਕਿ ਇਸ ਕਤਲੇਆਮ ਨੂੰ ਕਵਰ ਅਪ ਕੀਤਾ ਜਾਏ। ਔਰ ਇਹ ਸਾਰੇ ਦੇ ਚਲਦਿਆਂ ਇਹ ਸਿਸਟਮੈਟਿਕ ਐਲੀਮੀਨੇਸ਼ਨ ਆਫ ਵਿਟਨੈਸਿਸ ਕਿ ਜਿਹੜੇ ਫਾਇਰਿੰਗ ਸਕੁਆਡ ਵਾਲੇ ਸੀ ਉਹ ਸਾਰੇ ਵੀ ਉਡਾ ਦਿੱਤੇ ਗਏ ਤਾਂ ਕਿ ਸੱਚ ਬਾਹਰ ਨਾ ਆਏ। ਔਰ ਇਹ ਜਿਹੜਾ ਉਹਨੇ ਕਿਹਾ ਕੈਪਟਨ ਰਠੌਰ ਨੇ, ਐਵਰੀ ਅਦਰ ਸੋਲਜਰ ਫਰੋਮ ਮਾਈ ਫਾਇਰਿੰਗ ਸਕੁਆਡ ਹੈਜ਼ ਬੀਨ ਅਸੈਸੀਨੇਟਡ, ਆਈ ਐਮ ਦਾ ਓਨਲੀ ਵਨ ਲੈਫਟ ਅਲਾਈਵ, ਕਿ ਬਾਕੀ ਜਿਹੜੇ ਸੀ ਉਹ ਮਾਰਤੇ ਨੇ, ਮੈਂ ਹੀ ਜਿਉਂਦਾ। ਔਰ ਇਸ ਦੇ ਉੱਤੇ ਜਿਹੜਾ ਫਿਰ ਚਿੱਠੀ ਸਿੰਘਪੁਰਾ ਦਾ ਇਹਨਾਂ ਨੇ 6 ਫॉर ਜਸਟਿਸ ਨੇ ਇਸ ਨੂੰ ਕਨਕਲੂਡ ਕੀਤਾ ਕਿ ਇਹ ਅਜੀਤ ਡੋਵਲ ਦਾ ਮਾਸਟਰਮਾਈਂਡ ਹੈ ਕਿਉਂਕਿ ਇਹ 90ਵਿਆਂ ਦੇ ਵਿੱਚ ਕਸ਼ਮੀਰ ਦੇ ਵਿੱਚ ਹੀ ਪੋਸਟਡ ਸੀ ਔਰ ਇਸ ਦੇ ਲਈ ਇਸ ਨੂੰ ਜਵਾਬਦੇਹ ਬਣਾਇਆ ਜਾਏ। ਔਰ ਮੈਂ ਉਹ ਵੀਡੀਓ ਵੀ ਦੇਖੀ ਹੈ ਜਿਹਦੇ 'ਚ ਉਹਦੀ ਆਡੀਓ ਹੈ, ਨਾਟ ਦਾ ਵੀਡੀਓ। ਕੈਪਟਨ ਰਠੌਰ ਚੇਸਟ ਹਿੰਦੀ ਦੇ ਵਿੱਚ ਗੱਲ ਕਰ ਰਿਹਾ, ਇੱਕ ਇੱਕ ਕਰਕੇ ਉਹਨੂੰ ਜਿਹੜਾ ਉਹ ਪੈਰਾਫਰੇਜ਼ ਕੀਤਾ ਗਿਆ ਇਨ ਰਾਈਟਿੰਗ। ਅਸੀਂ ਸਮਝਦੇ ਹਾਂ ਕਿ ਵੀ ਇਹ 6 ਫॉर ਜਸਟਿਸ ਨੇ ਯੂਨੀਕ ਜਿਹੜੀ ਹੈ ਉਹ ਰੈਵੂਲੇਸ਼ਨ ਕੀਤੀ ਹੈ ਔਰ ਚਿੱਠੀ ਸਿੰਘਪੁਰਾ ਦੇ ਇਸ ਸਿੱਖ ਕਤਲੇਆਮ ਦੀ 5ਵੀਂ
ਸਾਲਾਨਾ ਦੁਖਦ ਯਾਦ ਤੋਂ ਠੀਕ ਪਹਿਲਾਂ ਇਹ ਇਨਕਸ਼ਾਫ ਇਹ ਦੱਸਦਾ ਹੈ ਕਿ ਕਿਸ ਹੱਦ ਤੱਕ ਜਾ ਕੇ ਕੱਲੀ ਗੱਲ ਪੰਜਾਬ ਦੇ ਸਿੱਖਾਂ ਦੀ ਨਹੀਂ ਜਾਂ ਨਵੰਬਰ 84 ਦੇ ਨਹੀਂ, ਕਿਵੇਂ ਕਸ਼ਮੀਰ ਵਾਦੀ ਦੇ ਸਿੱਖਾਂ ਨੂੰ ਸੌਫਟ ਟਾਰਗੇਟ ਬਣਾ ਕੇ, ਔਰ ਇਹ ਅਟਲ ਬਿਹਾਰੀ ਵਾਜਪਾਈ ਜਿਹਨੂੰ ਬੜਾ ਮੋਡਰੇਟ ਫੇਸ ਕਿਹਾ ਜਾਂਦਾ ਹੈ ਕਿ ਜੀ ਬੜਾ ਕਸ਼ਮੀਰੀਅਤ ਫਲਾਣਾ, ਕਈ ਕਸ਼ਮੀਰੀ ਲੀਡਰ ਵੀ ਕਹਿਣਗੇ ਜੀ ਉਹਨੇ ਕੀਤਾ, ਆ ਇਹਨਾਂ ਦਾ ਹਾਲ ਹੈ। ਔਰ ਅਸੀਂ ਸਮਝਦੇ ਹਾਂ ਵੀ ਅਸੀਂ ਕੈਪਟਨ ਰਠੌਰ ਉਹਨਾਂ ਨੂੰ ਅਸੀਂ ਇਹ ਵੀ ਇੱਕ ਹਿਸਟਰੀ ਦੇ ਨਾਇਕ ਹੁੰਦੇ, ਕਿਉਂਕਿ ਜਦੋਂ ਉਹਨੇ ਕੀਤਾ ਉਹ ਤਾਂ ਐਜ਼ ਏ ਡਿਊਟੀ ਨਵਾਂ ਭਰਤੀ ਹੋਣਾ, ਸੈਕੰਡ ਲੈਫਟੀਨੈਂਟ ਕੈਪਟਨ, ਉਹ ਤਾਂ ਜਿਹੜਾ ਉਹ ਭਾਰਤੀ ਫੌਜ ਦੀ ਵਫਾਦਾਰੀ ਦਿਖਾ ਰਿਹਾ ਹੋਣਾ। ਲੇਕਿਨ ਕਿਤੇ ਨਾ ਕਿਤੇ ਜਦੋਂ ਤੁਸੀਂ ਬੇਗੁਨਾਹ ਨੂੰ ਮਾਰਦੇ ਹੋ ਤੁਹਾਡੀ ਜ਼ਮੀਰ ਤੁਹਾਨੂੰ ਟੁੰਬਦੀ ਰਹਿੰਦੀ ਹੈ। ਔਰ ਬੇਸ਼ੱਕ ਫੀਅਰ ਫੈਕਟਰ ਵੀ ਹੋ, ਜਦੋਂ ਉਹਨੇ ਦੇਖਿਆ ਵੀ ਦੂਸਰੇ ਜਾ ਰਹੇ ਨੇ ਉਹਨੂੰ ਇਹ ਵੀ ਨਜ਼ਰ ਆਇਆ ਹੋਵੇਗਾ ਵੀ ਮੇਰੀ ਵਾਰੀ ਵੀ ਆਉਣੀ ਹੈ, ਪਰ ਫਿਰ ਵੀ ਅਸੀਂ ਸਮਝਦੇ ਹਾਂ ਵੀ ਇਹ ਇੱਕ ਕਰੇਜ ਦੀ ਗੱਲ ਹੈ। ਔਰ ਇਸ ਦੇ ਲਈ ਉਹ ਵੀ ਜਿਹੜਾ ਹੈ ਉਹ ਉਸਨੇ ਇਨਕਸ਼ਾਫ ਕੀਤਾ, ਉਹਨੇ ਵੀ ਜੇ ਸੱਚ ਨੂੰ ਹੁਣ ਇਹ ਕਿਸ ਹੱਦ ਤੱਕ ਉਸ ਨੂੰ ਕਿਵੇਂ ਕੈਪਟਨ ਰਠੌਰ ਨੂੰ ਦੀ ਸੇਫਟੀ ਨੂੰ ਜਾਂ ਦੂਸਰਾ ਜ਼ਾਹਰ ਹੈ ਕਿਉਂਕਿ ਸਿੱਖ ਫਾਰ ਜਸਟਿਸ ਨੇ ਸਾਰਾ ਹੀ ਹਕੀਕਤ ਸਾਹਮਣੇ ਲਿਆਂਦੀ ਹੈ, ਸੋ ਬਾਕੀ ਸਾਰੇ ਪਾਰਟ ਦੀ ਉਹ ਟੇਕ ਕੇਅਰ ਕਰ ਰਹੇ ਹੋਣਗੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਥੱਲੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।